ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਇਸ ਵਕਤ ਆਪੋ ਆਪਣੇ ਘਰਾਂ ਦੇ ਵਿੱਚ ਇਸ ਚੈਨਲ ਦੇ ਮਾਧਿਅਮ ਰਾਹੀਂ ਜੁੜੇ ਨੇ। ਮੇਰੀ ਸਨਿਮਰ ਬੇਨਤੀ ਸਾਰੇ ਪਰਿਵਾਰਕ ਮੈਂਬਰ ਝੁਕਾਓ ਸਿਰ, ਔਰ ਸਿਰ ਦੇ ਨਾਲ ਨਾਲ ਮਨ ਵੀ ਝੁਕਾਓ ਤੇ ਪਿਤਾ ਜੀ ਨੂੰ ਕਹੋ, ਪਿਤਾ ਜੀ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਤਰਸ ਦਾ ਖਾਤਾ ਖੋਲ ਕੇ ਤੁਸੀਂ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਸਾਡੇ YouTube ਚੈਨਲ ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ। ਸਨਿਮਰ ਬੇਨਤੀ ਹੈ ਪਿਆਰਿਓ, ਇਹ ਲਿੰਕ ਵੱਧ ਤੋਂ ਵੱਧ ਸ਼ੇਅਰ ਕਰੋ। 50-50 100-100 ਮੈਂਬਰਾਂ ਨੂੰ ਲਿੰਕ ਭੇਜੋ ਔਰ ਅੱਗੇ ਉਹਨਾਂ ਨੂੰ ਵੀ ਕਹੋ ਇਹ ਲਿੰਕ ਸ਼ੇਅਰ ਕਰਨ ਬਾਰੇ। ਅੱਗੇ ਤੋਂ ਅੱਗੇ ਇਹ ਪ੍ਰੋਗਰਾਮ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਸਕਣ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ ਵੀ ਕਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਬਾਰੇ। ਅੱਜ ਦੀ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਜਿਹੜੀ ਗੱਲ ਮੈਂ ਹੁਣ ਤੁਹਾਡੇ ਸਨਮੁਖ ਰੱਖਣੀ, ਤੁਹਾਨੂੰ ਸੁਣਾਉਣੀ ਹੈ, ਇਸ ਗੱਲ ਨੂੰ ਸੁਣਨ ਤੋਂ ਬਾਅਦ ਮੈਨੂੰ ਇਉਂ ਲੱਗਦਾ ਹੈ ਨੇਕ ਇਨਸਾਨ ਬਣਨ ਦੇ ਵਿੱਚ ਤੁਹਾਨੂੰ ਮਦਦ ਮਿਲੇਗੀ। ਚੰਗਾ ਇਨਸਾਨ ਬਣਨ ਦੇ ਵਿੱਚ ਇਹ ਗੱਲ ਤੁਹਾਡੀ ਸਹਾਇਤਾ ਕਰੇਗੀ। ਅਜੇ ਜੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਨਾਲ ਨਹੀਂ ਬਿਠਾਇਆ, ਨਾਲ ਬਿਠਾਓ। ਔਰ ਮੇਰੀ ਬੇਨਤੀ ਹੈ ਸਤਸੰਗੀਓ ਕਿ ਜਿੱਥੇ ਤਨ ਹਾਜ਼ਰ ਕਰਕੇ ਬੈਠੇ ਹੋ ਨਾ, ਉੱਥੇ ਕੋਸ਼ਿਸ਼ ਕਰੋ ਸਾਡਾ ਮਨ ਵੀ ਹਾਜ਼ਰ ਹੋਵੇ। ਘਰਾਂ ਦੇ ਬਾਕੀ ਦੇ ਕੰਮਾਂ ਕਾਰਾਂ ਨੂੰ, ਹੋਰ ਬਾਕੀ ਦੇ ਕੰਮਾਂ ਕਾਰਾਂ ਨੂੰ ਸੰਕੋਚੋ। ਇਹ ਸਮਾਂ ਹੈ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਤੇ ਤੁਹਾਡਾ, ਹੋਰ ਕਿਸੇ ਦਾ ਇਹ ਸਮਾਂ ਨਹੀਂ। ਇਹ ਸਮਾਂ ਵੱਧ ਤੋਂ ਵੱਧ ਲਿਖੇ ਵਿੱਚ ਲਾਓ। ਤੋ ਆਓ ਮੈਂ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰਾਂ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਰੇਲ ਮਹਿਕਮੇ ਦਾ ਇੱਕ ਕਮਾਲ ਦਾ ਡਰਾਈਵਰ ਸੀ ਕਬੀਰ ਖਾਂ। 5 ਸਾਲਾਂ ਤੋਂ ਇਹ ਗੱਡੀ ਭਜਾਉਂਦਾ ਹੈ, ਗੱਡੀ ਚਲਾਉਂਦਾ ਹੈ ਔਰ ਗੱਡੀ ਚਲਾਉਂਦਿਆਂ ਕਿੰਨੇ ਹੀ ਇਨਸਾਨਾਂ ਨੂੰ, ਕਿੰਨੇ ਹੀ ਜਾਨਵਰਾਂ ਨੂੰ ਇਹਨੇ ਗੱਡੀ ਥੱਲੋਂ ਆਉਣ ਤੋਂ ਬਚਾਇਆ। ਕਿੰਨਿਆਂ ਦੀ ਇਹਨੇ ਜਾਨ ਬਚਾਈ। ਅੱਲਾਹ ਦੀ ਪਤਾ ਨਹੀਂ ਕਿਹੜੀ ਰਹਿਮਤ ਸੀ ਇਹਦੇ ਉੱਤੇ ਕਿ ਇਹਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਸੀ, ਦੂਰੋਂ ਇੱਕ ਸੂਝ ਹੋ ਜਾਂਦੀ ਸੀ ਕਿ ਅੱਗੇ ਰੇਲਵੇ ਲਾਈਨ ਟੁੱਟੀ ਹੋਈ ਹੈ। ਤੇ ਇਹ ਕਰਦਾ ਕੀ ਸੀ, ਉਸੇ ਹਿਸਾਬ ਦੇ ਨਾਲ ਐਸੀ ਬ੍ਰੇਕ ਲਾਉਂਦਾ ਸੀ ਕਿ ਐਨ ਮੌਕੇ ਤੇ ਗੱਡੀ ਨੇ ਖਲੋ ਜਾਣਾ ਤੇ ਅਨੇਕਾਂ ਦੀ ਜਾਨ ਬਚ ਜਾਣੀ। ਤੇ ਅਨੇਕਾਂ ਹੀ ਵਾਰ ਇਹਨੂੰ ਸਨਮਾਨਿਤ ਵੀ ਕੀਤਾ ਗਿਆ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਵਾਰ ਪਟੜੀ ਦੇ ਉੱਤੇ ਖੁਦਕੁਸ਼ੀ ਕਰਨ ਦੇ ਲਈ ਲੰਮੇ ਪਈ ਹੋਈ ਔਰਤ ਨੂੰ ਵੀ ਇਹਨੇ ਬਚਾ ਕੇ ਉਹਦੇ ਘਰ ਪਹੁੰਚਾਇਆ। ਮੁਸਲਮਾਨ ਜ਼ਰੂਰ ਸੀ ਪਰ ਹਰ ਧਰਮ ਦਾ ਸਤਿਕਾਰ ਇਹ ਕਰਦਾ ਸੀ, ਹਰ ਧਰਮ ਦਾ ਇਹ ਆਦਰ ਕਰਨਾ ਆਪਣਾ ਫਰਜ਼ ਸਮਝਦਾ ਸੀ। ਦਿੱਲੀ ਭੋਪਾਲ ਇਸ ਰੂਟ ਤੇ ਜਾਂਦਿਆਂ ਗਵਾਲੀਅਰ ਦੇ ਜੋ ਬੰਦੀ ਛੋੜ ਗੁਰਦੁਆਰਾ ਸਾਹਿਬ ਹੈ ਨਾ, ਉਸ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਨੂੰ ਦੂਰੋਂ ਹੀ ਵੇਖ ਕੇ ਇਹ ਦੂਰੋਂ ਹੀ ਸਿਰ ਝੁਕਾ ਕੇ ਮੱਥਾ ਵੀ ਟੇਕਦਾ ਸੀ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੁਸਲਮਾਨ ਸੀ ਪਰ ਨੇਕ ਦਿਲ ਸੀ। ਮੁਸਲਮਾਨ ਸੀ, ਆਪਣੇ ਧਰਮ ਦਾ ਵੀ ਪੱਕਾ ਹੈ ਪਰ ਬਾਕੀ ਕਿਸੇ ਵੀ ਧਰਮ ਨੂੰ ਨੀਵਾਂ ਨਹੀਂ ਸੀ ਵਿਖਾਉਂਦਾ। ਹਰੇਕ ਦਾ ਆਦਰ ਮਾਣ ਸਤਿਕਾਰ ਵੀ ਪੂਰਾ ਕਰਦਾ ਹੈ। ਇੱਕ ਦਿਨ ਇਹਨੂੰ ਪਿੰਡੋਂ ਖਬਰ ਮਿਲੀ ਕਿ ਨਿੱਕੇ ਭਰਾ ਨੂੰ ਗਾਂ ਦਾ ਮਾਂਸ ਰੱਖਣ ਦੇ ਸ਼ੱਕ ਦੇ ਵਿੱਚ ਭੀੜ ਨੇ ਬੜਾ ਹੀ ਮਾਰਿਆ ਕੁੱਟਿਆ। ਤੇ ਜਦ ਤੱਕ ਇਹ ਘਰ ਪਹੁੰਚਿਆ ਉਦੋਂ ਤੱਕ ਇਹਦੇ ਭਰਾ ਦੀ ਮੌਤ ਹੋ ਚੁੱਕੀ ਸੀ। ਅੰਤਮ ਰਸਮਾਂ ਦੇ ਮਗਰੋਂ ਪਿਆਰਿਓ ਜਦੋਂ ਵਾਪਸੀ ਆਪਣੀ ਡਿਊਟੀ ਤੇ ਆਇਆ, ਹਰ ਵੇਲੇ ਹੱਸਦਾ ਰਹਿਣ ਵਾਲਾ ਇਹ ਚਿਹਰਾ ਪਿਆਰਿਓ, ਇਸ ਚਿਹਰੇ ਦੇ ਉੱਤੋਂ ਹਾਸੇ ਉੱਡ ਗਏ।
ਮਿਸ਼ਰਾ ਨਾਮ ਦਾ ਅਸਿਸਟੈਂਟ ਡਰਾਈਵਰ ਜਦੋਂ ਉਹਦੇ ਭਰਾ ਦੇ ਨਾਲ ਵਾਪਰੀ ਗੱਲ ਦਾ, ਇਸ ਘਟਨਾ ਦਾ ਜ਼ਿਕਰ ਛੇੜਦਾ ਸੀ ਨਾ, ਤੇ ਉਹ ਅੱਗੋਂ ਇਹ ਕਬੀਰ ਖਾਂ ਇਸ ਘਟਨਾ ਨੂੰ ਅੱਲਾ ਦੀ ਮਰਜ਼ੀ ਕਹਿ ਕੇ ਉਹਨੂੰ ਚੁੱਪ ਕਰਵਾ ਦਿੰਦਾ ਸੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਕਿ ਲੱਗਦਾ ਅੱਲਾ ਦੀ ਮਰਜ਼ੀ ਹੀ ਇਹੋ ਹੀ ਸੀ। ਕੋਈ ਫालतू ਜ਼ਿਕਰ ਨਹੀਂ ਕਰਨਾ, ਕੋਈ ਕਿਸੇ ਦੇ ਬਾਰੇ ਨਹੀਂ ਬੋਲਣਾ, ਬਸ ਇੰਨੀ ਗੱਲ ਕਰਨੀ ਅੱਲਾ ਦੀ ਮਰਜ਼ੀ ਸੀ। ਤੇ ਆਪਣੇ ਅਸਿਸਟੈਂਟ ਡਰਾਈਵਰ ਨੂੰ ਇਹ ਗੱਲ ਕਰਕੇ ਚੁੱਪ ਕਰਾ ਦੇਣਾ। ਇੱਕ ਦਿਨ ਦਿੱਲੀ ਤੋਂ ਅੰਬਾਲੇ ਵੱਲ ਜਾਂਦੇ ਹਨ, ਪਾਣੀਪਤ ਦੇ ਲਾਗੇ ਪਟੜੀ ਦੇ ਉੱਤੇ ਇੱਕ ਪਸ਼ੂ ਚਰਦਾ ਹੋਇਆ ਇਹਨੇ ਵੇਖਿਆ ਤੇ ਦੂਰੋਂ ਹੀ ਨਾ ਬ੍ਰੇਕ ਲਾਉਣੀ ਸ਼ੁਰੂ ਕਰਤੀ। ਹੁਣ ਗੱਲ ਇਹ ਧਿਆਨ ਨਾਲ ਸੁਣਿਓ। ਨੇੜੇ ਜਾ ਕੇ ਵੇਖਦਾ ਤੇ ਗਾਵਾਂ ਦਾ ਇੱਕ ਬੜਾ ਵੱਡਾ ਝੁੰਡ ਏ, ਤੇ ਜਿਹੜਾ ਅਸਿਸਟੈਂਟ ਡਰਾਈਵਰ ਹੈ ਨਾ, ਉਹ ਕਹਿੰਦਾ ਖਾਨ ਸਾਹਿਬ ਕਾਹਨੂੰ ਬ੍ਰੇਕ ਲਾਈ ਜੇ, ਖਾਨ ਸਾਹਿਬ ਕਾਹਨੂੰ ਬ੍ਰੇਕ ਲਾਈ ਜੇ, ਉਡਾ ਦਿਓ ਸਾਰੀਆਂ ਦੀਆਂ ਸਾਰੀਆਂ, ਇਹਨਾਂ ਕਰਕੇ ਹੀ ਤੇ ਤੁਹਾਡੇ ਭਾਈ ਦੀ ਜਾਨ ਗਈ ਏ, ਕਰ ਲਵੋ ਅੱਜ ਆਪਣਾ ਬਦਲਾ ਪੂਰਾ। ਤੇ ਉਸ ਵੇਲੇ ਇਹ ਜਿਹੜਾ ਕਬੀਰ ਖਾਂ ਹੈ ਨਾ, ਚੁੱਪ ਰਿਹਾ ਤੇ ਠਰਮੇ ਜੇ ਦੇ ਨਾਲ ਬ੍ਰੇਕ ਲਾਈ, ਗੱਡੀ ਨੂੰ ਪੂਰੀ ਤਰ੍ਹਾਂ ਰੋਕਿਆ ਤੇ ਫੇਰ ਹੇਠਾਂ ਉਤਰ ਕੇ ਆਪ ਇੱਕ ਇੱਕ ਗਾਂ ਨੂੰ ਪਟੜੀ ਤੋਂ ਪਰਾਂ ਕੀਤਾ। ਤੇ ਜਦੋਂ ਇੰਜਣ ਦੇ ਵਿੱਚ ਵਾਪਸ ਚੜਿਆ ਨਾ, ਗੱਡੀ ਨੂੰ ਤੋਰਿਆ ਤੇ ਤੋਰ ਕੇ ਆਪਣੇ ਅਸਿਸਟੈਂਟ ਡਰਾਈਵਰ ਨੂੰ ਪਤਾ ਕੀ ਕਹਿੰਦਾ ਹੈ, ਕਹਿੰਦਾ ਤੁਸੀਂ ਮੈਨੂੰ ਕਹਿ ਰਹੇ ਸੋ ਚੜਾ ਦਿਓ ਇਹਨਾਂ ਦੇ ਉੱਤੇ ਗੱਡੀ, ਇੱਕ ਇੱਕ ਨੂੰ ਮਾਰ ਦਿਓ, ਕਰ ਲਓ ਆਪਣਾ ਬਦਲਾ ਪੂਰਾ। ਤੇ ਆਪਣੇ ਅਸਿਸਟੈਂਟ ਡਰਾਈਵਰ ਨੂੰ ਇਹ ਖਾਨ ਪਤਾ ਕਬੀਰ ਖਾਨ ਕੀ ਕਹਿੰਦਾ ਹੈ, ਕਹਿਣ ਲੱਗਾ ਮਿਸ਼ਰਾ ਜੀ ਮੈਂ ਮੁਸਲਮਾਨ ਜ਼ਰੂਰ ਹਾਂ ਪਰ ਦਹਿਸ਼ਤਗਰਦ ਨਹੀਂ। ਆਖੋ ਵਾਹਿਗੁਰੂ ਜੀ, ਮੈਂ ਮੁਸਲਮਾਨ ਜ਼ਰੂਰ ਹਾਂ ਪਰ ਦਹਿਸ਼ਤਗਰਦ ਨਹੀਂ। ਬਸ ਇੰਨੀ ਇੱਕ ਗੱਲ। ਆਓ ਜਰਾ 2 ਮਿੰਟ ਸਾਰੇ ਜਾਣੇ ਵਿਚਾਰੀਏ। ਅਸੀਂ ਬੜੇ ਦਾਅਵੇ ਕਰਦੇ ਹਾਂ ਕਿ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਫਲਾਣੇ ਧਰਮ ਦਾ, ਮੈਂ ਈਸਾਈ ਹਾਂ। ਉਹ ਪਿਆਰਿਓ, ਇਹ ਧਰਮੀ ਤੇ ਅਸੀਂ ਬਾਅਦ ਵਿੱਚ ਆ, ਪਹਿਲੇ ਚੰਗੇ ਇਨਸਾਨ ਤੇ ਬਣ ਜਾਓ, ਨੇਕ ਇਨਸਾਨ ਬਣੋ। ਹੋਵੇਂ ਤੂੰ ਮੁਸਲਮਾਨ, ਲੋਕਾਂ ਦੇ ਉੱਤੇ ਕਰੇ ਜ਼ੁਲਮ, ਕਾਹਦਾ ਤੂੰ ਮੁਸਲਮਾਨ। ਹੋਵੇਂ ਤੂੰ ਸਿੱਖ, ਉਹ ਕਰੇ ਲੋਕਾਂ ਦੇ ਉੱਤੇ ਜ਼ੁਲਮ, ਕਾਹਦਾ ਤੂੰ ਸਿੱਖ। ਹੋਵੇਂ ਤੂੰ ਹਿੰਦੂ, ਉਹ ਲੋਕਾਂ ਦੇ ਉੱਤੇ ਜ਼ੁਲਮ ਕਰੇ, ਕਾਹਦਾ ਤੂੰ ਹਿੰਦੂ। ਕੋਈ ਵੀ ਧਰਮ ਜ਼ੁਲਮ ਕਰਨਾ ਨਹੀਂ ਸਿਖਾਉਂਦਾ। ਧਰਮ ਸਾਰੇ ਹੀ ਚੰਗੇ ਨੇ, ਸਾਰੇ ਹੀ ਸਤਿਕਾਰਯੋਗ ਨੇ। ਕੋਈ ਵੀ ਧਰਮ ਦੂਜੇ ਧਰਮ ਦੀ ਨਰਾਦਰੀ ਕਰਨੀ ਨਹੀਂ ਸਿਖਾਉਂਦਾ। ਕੋਈ ਵੀ ਧਰਮ ਜ਼ੁਲਮ ਕਰਨਾ ਨਹੀਂ ਸਿਖਾਉਂਦਾ। ਕੋਈ ਵੀ ਧਰਮ ਪਿਆਰਿਓ ਇਨਸਾਨੀਅਤ ਤੋਂ ਹਟ ਕੇ ਤੈਨੂੰ ਕੰਮ ਕਰਨਾ ਨਹੀਂ ਸਿਖਾਉਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਉਹ ਚੰਗੇ ਇਨਸਾਨ ਬਣ ਜਾਓ। ਇਹ ਮੇਰੀ ਬੇਨਤੀ ਏ। ਮੈਂ ਕਹਿੰਦਾ ਕੋਈ ਹੋਰ ਇਹ ਗੱਲ ਮੰਨੇ ਨਾ ਮੰਨੇ, ਉਹ ਜਿੰਨੇ ਅਸੀਂ 3 ਤੋਂ 4 ਪਰਿਵਾਰਕ ਮੈਂਬਰ ਜੁੜਦੇ ਆ ਨਾ, ਘੱਟ ਤੋਂ ਘੱਟ ਅਸੀਂ ਤੇ ਚੰਗੇ ਇਨਸਾਨ ਬਣੀਏ, ਅਸੀਂ ਤੇ ਨੇਕ ਇਨਸਾਨ ਬਣੀਏ। ਨੇਕ ਇਨਸਾਨ ਹੋਣ ਦਾ ਪਿਆਰਿਓ ਸਬੂਤ ਸਾਰੇ ਹੀ ਦਿਓ। ਜਿਹੜੇ ਘੱਟ ਤੋਂ ਘੱਟ 3 ਤੋਂ 4 ਜੁੜਦੇ ਹੋ ਨਾ, ਮੈਂ ਤੁਹਾਨੂੰ ਬੇਨਤੀ ਕਰਦਾ, ਜਿਹੜੇ ਤੁਸੀਂ ਪਰਿਵਾਰਕ ਮੈਂਬਰ ਬਣੇ ਹੋ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ, ਸਾਡੇ ਅੰਦਰੋਂ ਦਹਿਸ਼ਤਗਰਦ ਦੀ ਪਿਆਰਿਓ ਬਦਬੂ ਨਾ ਆਵੇ, ਸਾਡੇ ਅੰਦਰੋਂ ਖੁਸ਼ਬੂ ਆਵੇ। ਕਿਹੜੀ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬਤ ਦਾ ਭਲਾ। ਫਿਰ ਆਖੋ ਤੇਰੇ ਭਾਣੇ, ਸਰਬਤ ਦਾ ਭਲਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਚੰਗੇ ਇਨਸਾਨ ਬਣ ਜਾਓ। ਭਾਵੇਂ ਬੱਚੇ ਸੁਣਦੇ ਹੋ, ਭਾਵੇਂ ਬਜ਼ੁਰਗ ਸੁਣਦੇ ਹੋ, ਬੀਬੀਆਂ ਭੈਣਾਂ ਜੁੜੀਆਂ, ਕੋਈ ਵੀ ਮੈਂਬਰ ਜੁੜਿਆ ਨਾ, ਚੰਗੇ ਇਨਸਾਨ ਬਣੋ, ਨੇਕ ਇਨਸਾਨ ਬਣੋ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ।
ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 9 ਤਰੀਕ ਹੈ, ਰਾਤ ਦੇ ਅੱਜ ਦੀਵਾਨ ਸੰਗਤ ਨੂੰ ਪਤਾ ਹੀ ਹੈ 34 ਸੈਕਟਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਚੰਡੀਗੜ੍ਹ। ਮੈਂ ਸਾਰੇ ਚੰਡੀਗੜ੍ਹ ਦੇ ਪਰਿਵਾਰਕ ਮੈਂਬਰਾਂ ਨੂੰ, ਨੇੜੇ ਤੇੜੇ ਦੀਆਂ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਦੇਣਾ। ਆਓ ਅੱਜ ਰਾਤ ਨੂੰ 8 ਤੋਂ 10 ਆਪਾਂ ਸਾਰੇ ਬੈਠਾਂਗੇ, ਗੁਰੂ ਦੀਆਂ ਕਥਾ ਕਹਾਣੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਾਂਗੇ, ਚੰਗੇ ਇਨਸਾਨ ਬਣਨ ਦੇ ਲਈ ਕੁਝ ਗੱਲਾਂ ਸ਼ੇਅਰ ਕਰਾਂਗੇ। ਭੁੱਲਿਓ ਨਾ, ਕੱਲ ਤੇ ਪਰਸੋਂ ਯਾਨੀ ਕਿ 10 ਤੇ 11 ਦੋਵੇਂ ਦਿਨ ਅੰਮ੍ਰਿਤ ਵੇਲੇ 3 ਤੋਂ 5 ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਅੰਮ੍ਰਿਤ ਵੇਲੇ ਦੇ 3 ਤੋਂ 5 ਦੇ ਦੀਵਾਨ ਨੇ। ਸਾਰੇ ਪਰਿਵਾਰਕ ਮੈਂਬਰ ਜਿੰਨੇ ਵੀ ਤੁਸੀਂ ਸੁਣਦੇ ਹੋ ਨਾ, ਅੰਮ੍ਰਿਤਸਰ ਸਾਹਿਬ ਦੇ ਨੇੜੇ ਰਹਿਣ ਵਾਲੇ, ਦੂਰ ਰਹਿਣ ਵਾਲੇ, ਪਿੰਡਾਂ ਵਾਲੇ, ਸ਼ਹਿਰਾਂ ਵਾਲੇ, ਸਾਰੇ ਪਹੁੰਚਿਓ। ਮੈਂ ਕਹਿੰਦਾ ਆ ਰਿਹਾ 11 ਤਰੀਕ ਨੂੰ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਏ। ਉਹ 2 ਦਿਨ ਆ ਕੇ ਅੰਮ੍ਰਿਤ ਵੇਲਾ ਸੰਭਾਲ ਲਓ। 2 ਦਿਨ ਸਭ ਨੂੰ ਮੈਂ ਗੁਰੂ ਜੀ ਦੀ ਕਿਰਪਾ ਨਾਲ ਕਹਿਣਾ, 2 ਦਿਨ ਆ ਕੇ ਗੁਰੂ ਰਾਮਦਾਸ ਪਾਤਸ਼ਾਹ ਸਾਈਂ ਦੇ ਆਗਮਨ ਪੁਰਬ ਤੇ ਅੰਮ੍ਰਿਤ ਵੇਲਾ ਸੰਭਾਲ ਲਓ। ਉਹ 2 ਦਿਨ ਦੇ ਜਾਗੇ ਹੋਏ ਅੰਮ੍ਰਿਤ ਵੇਲੇ ਦੇ ਨਾਲ ਹੀ ਗੁਰੂ ਰਾਮਦਾਸ ਨੇ ਸਾਡੇ ਜਨਮਾਂ ਜਨਮਾਂ ਦੇ ਬੰਧਨ ਕੱਟ ਦੇਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਨੂੰ ਇੱਕ ਗੁਰਮੁਖ ਪਿਆਰੇ ਨੇ ਮੈਸੇਜ ਭੇਜਿਆ, ਮੈਨੂੰ ਬੜਾ ਅੱਛਾ ਲੱਗਾ। ਕਹਿੰਦੇ ਜਿਹੜਾ ਤੁਸੀਂ ਕਹਿੰਦੇ ਹੋ ਨਾ 2 ਦਿਨ ਦੇ ਬਦਲੇ ਗੁਰੂ ਰਾਮਦਾਸ ਬਾਪੂ ਜੀ ਨੇ ਪਤਾ ਨਹੀਂ ਕਿੰਨੇ ਕੁ ਬੰਧਨ ਕੱਟ ਦੇਣੇ, ਲੋਕ ਪਰਲੋਕ ਦੀਆਂ ਦਾਤਾਂ ਦੇ ਦੇਣੀਆਂ। ਕਹਿੰਦਾ ਬਿਲਕੁਲ ਸੱਚਾਈ ਏ। ਵੇਖੋ ਮੈਂ ਤੇ 2 ਦਿਨ ਦੀ ਗੱਲ ਕਰਦਾ ਨਾ, ਉਹ ਗੁਰੂ ਬਾਬਾ ਨਾਨਕ ਜੀ ਦੀ ਸੰਗਤ ਕੀਤੀ ਸੱਜਣ ਠੱਗ ਨੇ ਕੁਝ ਮਿੰਟਾਂ ਸਕਿੰਟਾਂ ਲਈ, ਭੂਮੀਏ ਚੋਰ ਨੇ ਕੀਤੀ ਮਿੰਟਾਂ ਸਕਿੰਟਾਂ ਲਈ ਸੰਗਤ, ਨੂਰ ਸ਼ਾਹ ਜਾਦੂਗਰਣੀ ਨੇ ਕੀਤੀ ਕੁਝ ਮਿੰਟਾਂ ਲਈ ਸੰਗਤ। ਕਿੰਨੇ ਹੀ ਇਹੋ ਜਿਹੇ ਨੇ ਜਿਨ੍ਹਾਂ ਨੇ ਕੁਝ ਮਿੰਟਾਂ ਦੀ ਸੰਗਤ ਕੀਤੀ ਤੇ ਕੁਝ ਮਿੰਟਾਂ ਦੀ ਕੀਤੀ ਸੰਗਤ ਦਾ ਸਦਕਾ ਹੀ ਗੁਰੂ ਨਾਨਕ ਨੇ ਉਹਨਾਂ ਦੇ ਪਿਛਲੇ ਵੀ ਮਾੜੇ ਕਰਮਾਂ ਦੇ ਚਿੱਠੇ ਪਾੜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੁਮਤ ਦੇ ਕੇ ਉਹਨਾਂ ਨੂੰ ਆਪਣੇ ਚਰਨਾਂ ਨਾਲ, ਨਾਮ ਨਾਲ ਜੋੜ ਕੇ ਤਾਰ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਪਿਛਲੇ ਔਗਣ ਵੀ ਬਖਸ਼ੇ ਨੇ, ਅੱਗੋਂ ਸੁਮਤ ਦੇ ਕੇ ਨਾਮ ਨਾਲ ਜੋੜ ਕੇ ਉਹਨਾਂ ਨੂੰ ਨਹੀਂ ਤਾਰਿਆ, ਕਈਆਂ ਨੂੰ ਤਾਰਨ ਵਾਲਾ ਬਣਾਤਾ ਹੈ। ਮੈਂ 2 ਦਿਨ ਅੰਮ੍ਰਿਤ ਵੇਲੇ ਹਾਜ਼ਰੀ ਭਰਨ ਵਾਸਤੇ ਤੁਹਾਨੂੰ ਢੰਡੋਰਾ ਦੇ ਰਿਹਾ, ਹੌਕਾ ਦੇ ਰਿਹਾ। ਆਪਣਾ ਮੇਰੇ ਇਹਦੇ ਵਿੱਚ ਇੰਨਾ ਫਾਇਦਾ ਨਹੀਂ, ਮੇਰਾ ਫਾਇਦਾ ਇੰਨਾ ਜਿੰਨੇ ਤੁਸੀਂ ਜੁੜੋਗੇ, ਤੁਹਾਡੇ ਜੁੜਨ ਦਾ ਜਿੰਨਾ ਵੀ 10ਵਾਂ ਹਿੱਸਾ ਨਾ ਮੇਰੀ ਝੋਲੀ 'ਚ ਪੈਣਾ ਹੈ। ਮੇਰਾ ਫਾਇਦਾ ਇੰਨਾ ਕਿ ਜਿੰਨਾ ਤੁਸੀਂ ਨਾਮ ਜਪੋਗੇ ਨਾ 10ਵਾਂ ਹਿੱਸਾ ਮੇਰੇ ਖਾਤੇ ਵਿੱਚ ਜੁੜਨਾ ਹੈ। ਪਰ ਪਿਆਰਿਓ ਇਹਦੇ ਵਿੱਚ ਜ਼ਿਆਦਾ ਫਾਇਦਾ ਤੁਹਾਡਾ ਹੈ। ਜਦੋਂ ਆਓਗੇ ਨਾ, ਪਤਾ ਨਹੀਂ ਗੁਰੂ ਰਾਮਦਾਸ ਨੇ ਕਿਹਦੀ ਪੁਕਾਰ ਦਾ ਸਦਕਾ ਸਾਡੇ ਸਾਰਿਆਂ ਦੀਆਂ ਝੋਲੀਆਂ ਭਰ ਦੇਣੀਆਂ। ਕੋਈ ਵੀ ਰਹਿ ਨਾ ਜਾਇਓ। ਦੋਵੇਂ ਦਿਨ 10 ਤੇ 11 ਤਰੀਕ ਨੂੰ, ਭਾਵੇਂ ਰਾਤੀ ਆ ਜਾਓ, 9 ਤਰੀਕ ਨੂੰ ਤੁਹਾਡੀ ਮਰਜ਼ੀ, ਭਾਵੇਂ ਅੰਮ੍ਰਿਤ ਵੇਲੇ ਪਹੁੰਚ ਜਾਓ, ਪਰ ਸਮੇਂ ਤੋਂ ਪਹਿਲੇ ਪਹੁੰਚ ਕੇ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿਣਾ, ਇਹ ਬੇਨਤੀ। ਬਾਕੀ 27 ਜਨਵਰੀ ਨੂੰ ਬਾਪੂ ਖੰਡੇ ਵਾਲੇ ਦਾ ਆਗਮਨ ਦਿਨ ਨੇ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ, ਮੈਂ ਸਭ ਨੂੰ ਬੇਨਤੀ ਕਰਦਾ, ਤਕਰੀਬਨ ਬਹੁਤ ਸਾਰੀਆਂ ਸੰਗਤਾਂ ਨੇ ਸ਼ੁਰੂ ਕਰ ਦਿੱਤੀ ਹੈ ਇਹ ਬਾਣੀ ਦੀ ਲਹਿਰ, ਇਹ ਬਾਣੀ ਦਾ ਪ੍ਰਵਾਹ ਘਰਾਂ ਦੇ ਵਿੱਚ ਸ਼ੁਰੂ ਹੋ ਗਿਆ। ਜਿਨ੍ਹਾਂ ਦੇ ਘਰਾਂ 'ਚ ਨਹੀਂ ਹੋਇਆ, ਮੈਂ ਤਾਂ ਕਰਕੇ ਰੋਜ਼ ਬੋਲਦਾ, ਉਹ ਜਾਗ ਜੋ ਹੁਣ ਵੀ ਜਾਗਣ ਦਾ ਵੇਲਾ ਹੈ। ਇਹ ਪਿਆਰਿਓ, ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ 4 ਮਹੀਨਿਆਂ 'ਚ ਇੱਕ ਮੈਂਬਰ ਜੋ ਹਰ ਮਹੀਨੇ ਦਾ ਇੱਕ ਸਹਿਜ ਪਾਠ ਜ਼ਰੂਰ ਕਰੇ। ਇਹ ਮੇਰੀ ਬੇਨਤੀ, ਇੱਕ ਮੈਂਬਰ 4 ਸਹਿਜ ਪਾਠ ਕਰੇ 27 ਜਨਵਰੀ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਰੋਜ਼ ਦੇ ਸੁਖਮਨੀ ਸਾਹਿਬ ਦੇ 2 ਪਾਠ ਕਰੋ। ਜਿਹੜੇ 2 ਸੁਖਮਨੀ ਸਾਹਿਬ ਨਹੀਂ ਕਰ ਸਕਦੇ, ਜਪਜੀ ਸਾਹਿਬ ਦੇ 10 ਕਰੋ। ਜਿਹੜੇ 10 ਜਪਜੀ ਸਾਹਿਬ ਨਹੀਂ ਕਰ ਸਕਦੇ, 50 ਕਰੋ ਚੌਪਈ ਸਾਹਿਬ ਦੇ ਪਾਠ। ਜਿਹੜੇ 50 ਚੌਪਈ ਸਾਹਿਬ ਵੀ ਨਹੀਂ ਨਾ ਕਰ ਸਕਦੇ, 6 ਮਾਲਾ ਪਹਿਲੀ ਪੌੜੀ ਦੀਆਂ, 1 ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਦੀਆਂ 6 ਮਾਲਾ ਸਭ ਨੇ ਫੇਰਨੀਆਂ। ਅਸੀਂ ਜੋ ਵਾਹਿਗੁਰੂ 108 ਦਾਣੇ ਵਾਲੀਆਂ 6 ਮਾਲਾ ਪਹਿਲੀ ਪੌੜੀ ਦੀਆਂ 108 ਮਣਕਿਆਂ ਵਾਲੀਆਂ ਫੇਰਨੀਆਂ। ਜਿਹੜਾ ਇਹ ਵੀ ਨਹੀਂ ਫੇਰ ਸਕਦਾ, 80 ਮਾਲਾ ਵੱਡੀਆਂ 108 ਮਣਕੇ ਵਾਲੀਆਂ 80 ਮਾਲਾ ਵਾਹਿਗੁਰੂ ਗੁਰਮੰਤਰ ਦੀਆਂ ਇੱਕ ਪ੍ਰੇਮੀ ਫੇਰੋ ਰੋਜ਼ ਦੀਆਂ। ਤੇ ਜੋ ਵੀ ਗਿਣਤੀ ਬਣੇ ਕਾਪੀ ਦੇ ਉੱਤੇ ਲਿਖਦੇ ਜਾਓ।
25 ਤਰੀਕ ਨੂੰ ਇਹ ਸਾਰੇ ਜਪ ਤਪ ਦੀ ਤੁਹਾਡੇ ਕੋਲੋਂ ਗਿਣਤੀ ਲਈ ਜਾਏਗੀ 25 ਜਨਵਰੀ ਨੂੰ, ਤੇ 27 ਜਨਵਰੀ ਨੂੰ ਜਿਹੜਾ ਚੁਪਹਿਰਾ ਹੈ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ, ਉਸ ਚੁਪਹਿਰੇ ਦੇ ਵਿੱਚ ਇਹ ਸਾਰੇ ਜਪ ਤਪ ਦੀ ਵੱਡੀ ਗਿਣਤੀ ਦੀ ਅਰਦਾਸ ਹੋਏਗੀ। ਵੱਡੀ ਗਿਣਤੀ 'ਚ ਜਦੋਂ ਖੰਡੇ ਵਾਲੇ ਨੂੰ ਭੇਟਾ ਦਿਓਗੇ ਨਾ ਬਾਣੀ ਦੀ, ਫਿਰ ਵੱਡੀ ਗਿਣਤੀ 'ਚ ਸੁੱਖ, ਵੱਡੀ ਗਿਣਤੀ 'ਚ ਲੋਕ ਪਰਲੋਕ ਦੀਆਂ ਦਾਤਾਂ ਸਾਨੂੰ ਦੇਣਗੇ ਬਾਬਾ ਦੀਪ ਸਿੰਘ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਮੈਂ ਕਰਾਂ, ਇਹ ਵੀ ਤੁਹਾਨੂੰ ਬੜੀ ਸਪੋਰਟ ਦੇਵੇਗੀ, ਇਹ ਧਿਆਨ ਨਾਲ ਸੁਣਿਓ। ਪਹਿਲੀ ਗੱਲ ਮੈਂ ਕੀਤੀ ਹੈ ਕਿ ਪਿਆਰਿਓ ਚੰਗੇ ਇਨਸਾਨ ਬਣ ਜਾਓ, ਨੇਕ ਇਨਸਾਨ ਬਣ ਜਾਓ। ਮੈਂ ਕਈ ਵਾਰੀ ਹੈਰਾਨ ਹੁੰਨਾ, ਹੈਰਾਨ, ਕੁੱਤਾ ਕੋਈ ਗਲਤੀ ਕਰਦਾ ਨਾ, ਅੱਜ ਤੱਕ ਕੁੱਤੇ ਨੂੰ ਕਿਸੇ ਨੇ ਇਹ ਨਹੀਂ ਕਿਹਾ ਬਈ ਗੱਲ ਮੰਨ ਨਹੀਂ ਤੇ ਤੈਨੂੰ ਕੁੱਤਾ ਬਣਾ ਦੂੰ। ਕਦੀ ਬਿੱਲੀ ਨੂੰ ਨਹੀਂ ਕਿਹਾ ਤੂੰ ਗੱਲ ਮੰਨ ਨਹੀਂ ਤੇ ਤੈਨੂੰ ਬਿੱਲੀ ਬਣਾ ਦੂੰ। ਬੰਦੇ ਨੂੰ ਕਿਉਂ ਕਹਿਣਾ ਪੈਂਦਾ ਬਈ ਇਹ ਗੱਲ ਤੂੰ ਨਾ ਮੰਨੀ ਤੇ ਤੈਨੂੰ ਮੈਂ ਬੰਦਾ ਬਣਾ ਦੇਣਾ, ਬੰਦਿਆਂ ਵਾਲੇ ਕੰਮ ਕਰ। ਕਈ ਵਾਰੀ ਆਮ ਕਹਿੰਦੇ ਬੰਦਿਆਂ ਵਾਲੇ ਕੰਮ ਕਰ ਭਾਈ, ਇਹਦਾ ਮਤਲਬ ਬੰਦੇ ਨੂੰ ਅਜੇ ਬੰਦਾ ਬਣਾਉਣ ਦੀ ਲੋੜ ਹੈ, ਲੋੜ ਹੈ। ਉਹ ਬੰਦੇ ਬਣ ਜੀਏ। ਬੰਦਾ ਉਹ ਹੈ ਜਿਹੜਾ ਬੰਦਗੀ ਨਾਲ ਜੁੜਦਾ ਹੈ, ਬੰਦਾ ਉਹ ਹੈ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋਂ ਕੇ ਪਿਆਰ। ਬੰਦਾ ਕੌਣ ਹੈ? ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਕਰੇ ਬੰਦਗੀ ਤਾਂ ਬੰਦਾ, ਨਹੀਂ ਤੇ ਗੰਦੇ ਤੋਂ ਵੀ ਗੰਦਾ। ਬੰਦਗੀ ਕਰੋ, ਬੰਦੇ ਬਣ ਜਾਓ। ਬੰਦਗੀ ਕੀ ਹੈ? ਚੰਗੇ ਇਨਸਾਨ ਬਣ ਜਾਓ। ਬੰਦਗੀ ਕੀ ਹੈ? ਜੋ ਗੁਰੂ ਜੀ ਕਹਿੰਦੇ ਉਹ ਬਚਨਾਂ ਨੂੰ ਮੰਨਣਾ ਸ਼ੁਰੂ ਕਰ ਦਿਓ। ਬੰਦਗੀ ਕੀ ਹੈ? ਅੰਮ੍ਰਿਤ ਵੇਲੇ ਨਾਲ ਜੁੜ ਜਾਓ, ਨਿਤਨੇਮ ਨਾਲ ਜੁੜ ਜਾਓ, ਬਾਣੀ ਨਾਲ ਜੁੜ ਜਾਓ। ਉਹ ਆਪਣੇ ਪਰਿਵਾਰ ਦੇ ਨਾਲ ਨਾਲ ਦੂਜਿਆਂ ਦਾ ਵੀ ਭਲਾ ਮੰਗਣਾ ਸਿੱਖ ਲਓ, ਬੰਦੇ ਬਣ ਜਾਓ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਮੈਂ ਦੂਜੀ ਗੱਲ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਇਹ ਦੂਜੀ ਗੱਲ ਵੀ ਧਿਆਨ ਨਾਲ ਸੁਣਿਓ। ਸੜਕ ਤੇ ਚੱਲਣ ਵਾਲੇ ਨਾ ਵਾਹਨ ਚਾਲਕਾਂ ਨੂੰ, ਭਾਵੇਂ ਉਹ ਸਕੂਟਰ ਚਲਾ ਰਿਹਾ, ਭਾਵੇਂ ਗੱਡੀ ਚਲਾ ਰਿਹਾ, ਮੋਟਰਸਾਈਕਲ ਚਲਾ ਰਿਹਾ, ਈਵਨ ਸਾਈਕਲ ਵੀ ਜੇ ਕੋਈ ਚਲਾ ਰਿਹਾ ਨਾ, ਉਹਦੇ ਕੋਲੋਂ ਵੀ ਇੱਕ ਸਵਾਲ ਕਰਿਓ। ਭਾਵੇਂ ਆਟੋ ਚਲਾਉਣ ਵਾਲਾ, ਗੱਡੀ ਚਲਾਉਣ ਵਾਲਾ, ਸਕੂਟਰ ਚਲਾਉਣ ਵਾਲਾ, ਮੋਟਰਸਾਈਕਲ ਚਲਾਉਣ ਵਾਲਾ, ਸਾਈਕਲ ਚਲਾਉਣ ਵਾਲਾ, ਉਹਦੇ ਕੋਲੋਂ ਪੁੱਛਿਓ ਬਈ ਇੰਨੀ ਕਾਹਲੀ ਦੇ ਨਾਲ ਕਿਉਂ ਚਲਾਉਣਾ ਗੱਡੀ, ਜਾਂ ਆਪਣਾ ਇਹ ਸਾਈਕਲ ਜਾਂ ਆਪਣਾ ਵਹੀਕਲ ਏਡੀ ਕਾਹਲੀ ਨਾਲ ਕਿਉਂ ਚਲਾਉਣਾ ਹੈ? ਕਿਤੇ ਪਹੁੰਚਣ ਦੇ ਵਿੱਚ ਤੈਨੂੰ ਦੇਰ ਹੋ ਰਹੀ ਹੈ? ਤੇ ਬਹੁਤਿਆਂ ਦਾ ਜਵਾਬ ਪਤਾ ਕੀ ਹੋਏਗਾ? ਇਹ ਤੇ ਸਾਡਾ ਗੱਡੀ ਚਲਾਉਣ ਦਾ ਢੰਗ ਹੈ। ਆਖੋ ਵਾਹਿਗੁਰੂ ਜੀ। ਕਾਹਲੀ ਨਹੀਂ, ਕਿਤੇ ਪਹੁੰਚਣਾ ਨਹੀਂ, ਗੱਡੀ ਚਲਾਉਣ ਦਾ ਢੰਗ ਏ। ਇੱਕ ਦੂਜੇ ਦੇ ਵਿੱਚ ਲਿਆ ਕੇ ਖੜੀ ਕਰਨੀ, ਗੱਡੀ ਨਾਲ ਨਾਲ ਲਾ ਦੇਣੀ, ਇਹ ਤੇ ਸਾਡਾ ਗੱਡੀ ਚਲਾਉਣ ਦਾ ਸਟਾਈਲ ਏ। ਇਹ ਮੇਰੀ ਬੇਨਤੀ ਏ ਪਿਆਰਿਓ, ਜੇ ਤੇ ਅਸਲੀਅਤ ਦੇ ਵਿੱਚ ਕਿਤੇ ਜਾਣਾ ਹੈ, ਤੁਸੀਂ ਕਿਤੇ ਲੇਟ ਹੋ ਗਏ, ਉਦੋਂ ਤੇ ਕਾਹਲੀ ਕਰਨੀ ਸੁਭਾਵਿਕ ਗੱਲ ਏ। ਪਰ ਕਈ ਵਾਰ ਪਿਆਰਿਓ ਆਦਤ ਦੇ ਅਨੁਸਾਰ ਅਸੀਂ ਜਦੋਂ ਕਾਹਲੀ ਕਰਦੇ ਆ ਨਾ, ਆਦਤ ਦੇ ਅਨੁਸਾਰ, ਤੇ ਫਿਰ ਇਹ ਕੀਤੀ ਹੋਈ ਕਾਹਲੀ ਕਈ ਵਾਰੀ ਨੁਕਸਾਨ ਕਰ ਦਿੰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਇਹ ਸੋਚ ਹੁੰਦੀ ਹੈ, ਉਹਨਾਂ ਦੇ ਅੰਦਰ ਕਾਹਲੀ ਪਤਾ ਕਿਉਂ ਹੁੰਦੀ ਹੈ? ਕਾਹਲੀ ਹੋਣ ਦਾ ਕਾਰਨ ਹੈ ਕਿ ਮੈਂ ਇਹ ਕੰਮ ਪੂਰਾ ਜਲਦੀ ਕਰਨਾ ਹੈ ਤਾਂ ਜੋ ਬਾਅਦ 'ਚ ਮੈਂ ਆਰਾਮ ਕਰ ਸਕਾਂ। ਤਾਂ ਕਰਕੇ ਮੈਂ ਕਾਹਲੀ ਕਰਦਾ ਕਿ ਇਹ ਮੈਂ ਕੰਮ ਪੂਰਾ ਕਰਕੇ ਆਰਾਮ ਕਰਨਾ ਹੈ, ਆਰਾਮ ਕਰ ਸਕਾਂ, ਤਾਂ ਮੈਂ ਕਾਹਲੀ ਨਾਲ ਇਹ ਕੰਮ ਕਰ ਰਿਹਾ। ਜਾਂ ਫਿਰ ਇਦਾਂ ਵੀ ਹੁੰਦਾ ਜੀਵਨ ਵਿੱਚ, ਬਹੁਤ ਸਾਰੇ ਲੋਕ ਇੰਨੀ ਜਲਦੀ ਵਿੱਚ ਹੁੰਦੇ ਨੇ ਕਿ ਮੈਂ ਜਲਦੀ ਕਾਮਯਾਬ ਹੋਵਾਂ, ਤੇ ਜਲਦੀ ਕਾਮਯਾਬ ਹੋਣ ਦੇ ਚੱਕਰ ਦੇ ਵਿੱਚ ਕਈਆਂ ਨੂੰ ਲਤਾੜ ਵੀ ਦਿੰਦੇ ਨੇ। ਕਈ ਇਹੋ ਜਿਹੇ ਨੇ, ਜਿੰਨੀ ਜਲਦੀ ਹੋ ਸਕੇ ਮੈਂ ਕਾਮਯਾਬ ਹੋਵਾਂ। ਬਈ ਜਿੰਨੀ ਜਲਦੀ ਹੋ ਸਕੇ ਕਾਮਯਾਬ ਹੋਵਾਂ, ਕਿਉਂ? ਕਹਿੰਦੇ ਜੀ ਤਾਂ ਕਰਕੇ ਕਿ ਜਿੰਨੀ ਜਲਦੀ ਮੈਂ ਕਾਮਯਾਬ ਹੋਵਾਂਗਾ, ਓਨੀ ਜਲਦੀ ਸੇਵਾ ਮੁਕਤ ਹੋ ਕੇ ਆਪਣਾ ਬਾਕੀ ਦਾ ਜੀਵਨ ਮੈਂ ਛੁੱਟੀ ਦੇ ਵਾਂਗੂ ਬਤੀਤ ਕਰਾਂਗਾ। ਆਖੋ ਵਾਹਿਗੁਰੂ ਜੀ। ਮੈਂ ਬਸ ਆਹ ਕੰਮ ਕਰ ਲਵਾਂ, ਇਸ ਕੰਮ ਦੇ ਵਿੱਚ ਮੈਂ ਕਾਮਯਾਬ ਹੋ ਜਾਵਾਂ,
ਤਾਂ ਕਰਕੇ ਕਿ ਜਲਦੀ ਫਿਰ ਮੈਂ ਕੰਮ ਤੋਂ ਮੁਕਤ ਹੋ ਕੇ, ਸੇਵਾ ਮੁਕਤ ਹੋ ਕੇ ਛੁੱਟੀ ਦੇ ਵਾਂਗੂ ਆਪਣਾ ਜੀਵਨ ਬਤੀਤ ਕਰਾਂ। ਤੇ ਕਈ ਵਾਰੀ ਇੱਕ ਸਧਾਰਨ ਜਿਹਾ ਜੀਵਨ ਦੇ ਵਿੱਚ ਸਵਾਲ ਹੁੰਦਾ ਹੈ ਕਿ ਜਲਦਬਾਜ਼ੀ ਕੀ ਹੈ? ਆਖੋ ਵਾਹਿਗੁਰੂ ਜੀ। ਉਹ ਕਾਦੀ ਜਲਦਬਾਜ਼ੀ, ਕਾਦੀ ਕਾਹਲੀ? ਸਵੇਰੇ ਸੂਰਜ ਚੜ੍ਹਨ ਨੂੰ ਵੇਖੋ ਤੇ ਉਹਦੇ ਕੋਲੋਂ ਪੁੱਛੋ ਹਾਂ ਇਹ ਸਵਾਲ, ਇਸ ਗ੍ਰਹਿ ਤੇ ਸੂਰਜ ਕਿੰਨੀ ਵਾਰੀ ਚੜ੍ਹਿਆ? ਪੁੱਛੋ। ਧਰਤੀ ਨੇ ਸੂਰਜ ਦੇ ਦੁਆਲੇ ਕਿੰਨੇ ਕੁ ਚੱਕਰ ਲਗਾਏ ਨੇ ਤੇ ਉਹਨਾਂ ਵਿੱਚੋਂ ਕਿੰਨੇ ਚੱਕਰ ਜਲਦਬਾਜ਼ੀ ਨਾਲ ਲਾਏ ਨੇ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਚੰਨ ਤਾਰੇ ਗ੍ਰਹਿ ਸਿਰਫ ਉਹੀ ਕਰ ਰਹੇ ਨੇ ਜੋ ਉਹਨਾਂ ਨੂੰ ਦਿੱਤੀ ਗਈ ਗਤੀ ਤੇ ਕਰਨਾ ਚਾਹੀਦਾ, ਜੋ ਉਹਨਾਂ ਨੂੰ ਆਪਣੀ ਸਪੀਡ ਤੇ ਕਰਨਾ ਚਾਹੀਦਾ ਨਾ, ਉਹੀ ਕਰ ਰਹੇ ਨੇ ਤੇ ਤੇਜ਼ੀ ਨਾਲ ਖਤਮ ਨਹੀਂ ਹੋਣਾ ਚਾਹੁੰਦੇ। ਪਰ ਅਸੀਂ ਆ ਪਿਆਰਿਓ ਜਿਹੜੇ ਯਾਤਰਾ ਦਾ ਆਨੰਦ ਨਹੀਂ ਲੈਂਦੇ, ਮੰਜ਼ਲ ਤੇ ਪਹੁੰਚਣ ਦੀ ਕਾਹਲੀ ਏ, ਜਿੱਥੇ ਅਸਲ ਵਿੱਚ ਕੋਈ ਪਹੁੰਚਣਾ ਚਾਹੁੰਦਾ ਹੀ ਨਹੀਂ, ਉਸ ਮੰਜ਼ਲ ਵੱਲ ਪਹੁੰਚਣ ਦੀ ਕਾਹਲੀ ਹੋ ਜਾਂਦੀ ਸਾਨੂੰ। ਆ ਤਾਰੇ ਵੇਖੋ, ਗ੍ਰਹਿ ਵੇਖੋ, ਬਾਕੀ ਦੀਆਂ ਚੀਜ਼ਾਂ ਵੇਖੋ, ਇਹ ਆਪਣੀ ਸਪੀਡ ਮੁਤਾਬਕ ਹੀ ਚੱਲੀ ਜਾਂਦੇ ਨੇ, ਸਪੀਡ ਮੁਤਾਬਕ, ਆਪਣੀ ਗਤੀ ਮੁਤਾਬਕ ਹੀ ਚੱਲੀ ਜਾਂਦੇ ਨੇ। ਇਹਨਾਂ ਨੂੰ ਕਾਹਲੀ ਨਹੀਂ, ਜਲਦਬਾਜ਼ੀ ਨਹੀਂ ਕਿ ਜਲਦਬਾਜ਼ੀ ਕਰੀਏ, ਕੰਮ ਮੁਕਾਈਏ ਤੇ ਖਤਮ ਨਹੀਂ। ਇਹ ਮੇਰੀ ਬੇਨਤੀ ਏ ਪਿਆਰਿਓ, ਅਸੀਂ ਕਿਉਂ ਇਦਾਂ ਮਹਿਸੂਸ ਕਰਦੇ ਹਾਂ ਕਿ ਖਾਸ ਮੰਜ਼ਲ ਤੇ ਪਹੁੰਚਣ ਤੋਂ ਬਾਅਦ ਹੀ ਆਰਾਮ ਕਰਾਂਗੇ? ਹੁਣ ਵੀ ਆਰਾਮ ਕਰ ਸਕਦੇ ਆ। ਖੁਦ ਧੰਨ ਗੁਰੂ ਰਾਮਦਾਸ ਜੀ। ਉਥਲ ਪੁਥਲ ਦੇ ਵਿਚਕਾਰ ਆਪਣੇ ਫਰਜ਼ਾਂ ਨੂੰ ਪੂਰਾ ਕਰਦੇ ਹੋਏ ਪੈਸੇ ਕਮਾਉਣ ਸਮੇਂ ਜਾਂ ਕੁਝ ਵੀ ਅਸੀਂ ਕਿਸੇ ਵੀ ਸਮੇਂ ਤੇ ਕਰ ਰਹੇ ਆ ਨਾ, ਉਸ ਸਮੇਂ ਦੇ ਦੌਰਾਨ ਵੀ ਆਰਾਮ ਕਰ ਸਕਦੇ ਆ। ਇਹ ਮੇਰੀ ਬੇਨਤੀ ਹੈ, ਇੱਕ ਸ਼ਾਂਤ ਮਨ ਮੰਜ਼ਲ ਤੇ ਪਹੁੰਚਣ ਲਈ ਇੰਤਜ਼ਾਰ ਨਹੀਂ ਕਰਦਾ। ਫਿਰ ਸੁਣ ਲਓ, ਇੱਕ ਸ਼ਾਂਤ ਮਨ ਮੰਜ਼ਲ ਤੇ ਪਹੁੰਚਣ ਦਾ ਇੰਤਜ਼ਾਰ ਨਹੀਂ ਕਰਦਾ। ਇਹ ਕੁਝ ਵੀ ਕਰਨ ਦੇ ਹਰ ਪਲ ਵਿੱਚ ਆਪਣਾ ਸਕੂਨ ਲੱਭਦਾ ਹੈ। ਹੁਣ ਮੰਨ ਲਓ ਮੈਂ ਹੀ ਹਾਂ, ਮੈਂ ਕੀਰਤਨ ਕਰਦਾ, ਜਦੋਂ ਮੈਂ ਕੀਰਤਨ ਤੇ ਬਹਿਨਾ ਮੈਨੂੰ ਪਤਾ ਮੈਨੂੰ ਬੜਾ ਸਕੂਨ ਮਿਲਦਾ, ਮੈਨੂੰ ਬੜਾ ਆਨੰਦ ਮਿਲਦਾ। ਇਹ ਨਹੀਂ ਕਿ ਹੁਣ ਮੈਂ ਜਲਦੀ ਜਲਦੀ ਬਸ ਕਰਾਂ ਕੀਰਤਨ, ਘੰਟੇ ਵਾਲਾ ਐਪੀਸੋਡ ਹੈ ਜਾਂ ਘੰਟਾ ਮੈਂ ਕੀਰਤਨ ਕਰਨਾ ਹੈ, ਅੱਧੇ ਘੰਟੇ 'ਚ ਸਾਰਾ ਮੁਕਾ ਦਿਆਂ, ਇਦਾਂ ਨਹੀਂ। 1 ਘੰਟੇ ਦਾ ਜਿਹੜਾ ਸਮਾਂ, ਮੈਂ ਇੱਕ ਸੈਕਿੰਡ ਦਾ ਆਨੰਦ ਮਾਣਦਾ ਵਾਂ, ਸਕੂਨ ਦੇ ਨਾਲ ਬੋਲਦਾ। ਮੈਨੂੰ ਰਸ ਆਉਂਦਾ ਤੁਹਾਡੇ ਨਾਲ ਗੱਲਾਂ ਕਰਨ ਦਾ, ਮੈਨੂੰ ਰਸ ਆਉਂਦਾ ਸ਼ਬਦ ਪੜ੍ਹਨ ਦਾ, ਮੈਨੂੰ ਰਸ ਆਉਂਦਾ ਤੁਹਾਨੂੰ ਸ਼ਬਦ ਸੁਣਾਉਣ ਦਾ। ਕੋਈ ਵੀ ਕੰਮ ਹੈ, ਇਹ ਨਹੀਂ ਕਿ ਕੰਮ ਨੂੰ ਖਤਮ ਕਰਨ ਤੋਂ ਬਾਅਦ ਹੀ ਆਰਾਮ ਕਰਨਾ ਹੈ। ਉਹ ਜਿਹੜਾ ਕੰਮ ਵੀ ਤੂੰ ਕਰ ਰਿਹਾ ਨਾ, ਉਹਦੇ ਵਿੱਚ ਹੀ ਸਕੂਨ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪਣੇ ਫਰਜ਼ਾਂ ਨੂੰ ਪੂਰਾ ਕਰਨੇ ਆ ਨਾ। ਬੱਚਿਆਂ ਦੇ ਕੋਲ ਬੈਠਾ ਹਾਸਾ ਖੇਡਾ ਕਰਨੇ ਆ, ਬੱਚਿਆਂ ਨਾਲ ਗੱਲਾਂ ਬਾਤਾਂ ਕਰਨੇ ਆ, ਉਹਦੇ ਵਿੱਚ ਹੀ ਸਕੂਨ ਲੈਣਾ, ਉਹਦੇ ਵਿੱਚ ਹੀ ਆਰਾਮ ਲੈਣਾ, ਆਰਾਮ ਮਹਿਸੂਸ ਕਰ। ਦੁਕਾਨ ਦੇ ਉੱਤੇ ਬੈਠਾ ਹੈ, ਗਾਹਕਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ, ਗਾਹਕ ਭੁਗਤਾ ਰਿਹਾ ਹੈ, ਉਹ ਪਿਆਰਿਆ ਉਹਦੇ ਵਿੱਚ ਹੀ ਆਨੰਦ ਲੈ। ਇਹ ਨਹੀਂ ਕਿ ਮੈਂ ਮੰਜ਼ਿਲ ਤੇ ਪਹੁੰਚ ਕੇ ਆਨੰਦ ਮੰਨਣਾ ਹੈ। ਉਹ ਜਿਹੜਾ ਮੰਜ਼ਿਲ ਤੇ ਪਹੁੰਚਣ ਦਾ ਰਸਤਾ ਹੈ ਨਾ, ਉਹਦਾ ਵੀ ਆਨੰਦ ਲੈ, ਹਰ ਪਲ ਦਾ ਆਨੰਦ ਲੈ, ਹਰ ਸੈਕਿੰਡ ਦਾ ਆਨੰਦ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ। ਇਹ ਸੱਚਾਈ ਹੈ, ਜਦੋਂ ਮਨ ਸਥਿਰ ਹੋ ਜਾਂਦਾ ਹੈ ਨਾ, ਅਸੀਂ ਸ਼ਾਂਤ ਅਵਸਥਾ ਦੇ ਵਿੱਚ ਹੁੰਨੇ ਆ, ਤੇ ਉਸ ਸਮੇਂ ਜੰਗਲ ਤੇ ਭਾਵੇਂ ਹੋਵੇ ਘਰ, ਸਭ ਇੱਕ ਸਮਾਨ ਬਣ ਜਾਂਦੀਆਂ ਨੇ ਚੀਜ਼ਾਂ। ਬਾਹਰ ਭਾਵੇਂ ਸ਼ੋਰ ਸ਼ਰਾਬਾ ਹੋ ਰਿਹਾ, ਤੂੰ ਸ਼ੋਰ ਸ਼ਰਾਬੇ ਦੇ ਵਿੱਚ ਵੀ ਬੈਠਾ ਹੈ ਨਾ, ਤੇ ਭਾਵੇਂ ਇਕਾਂਤ 'ਚ ਵੀ ਬੈਠਾ ਹੈ, ਦੋਵੇਂ ਚੀਜ਼ਾਂ ਇੱਕ ਸਮਾਨ ਹੋ ਜਾਂਦੀਆਂ ਨੇ। ਅਜਿਹੀ ਸਥਿਤੀ ਵਿੱਚ ਮਨ ਨੂੰ ਕਿਧਰੇ ਭੱਜਣ ਦੀ ਲੋੜ ਨਹੀਂ ਹੁੰਦੀ। ਉਹ ਹਿਸਾਬ ਬਣ ਜਾਂਦਾ ਹੈ, 4 ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ। ਲੋਕਾਂ ਨੂੰ ਨਜ਼ਰ ਆਏਗਾ ਇਹ ਗੱਲਾਂ ਕਰਦਾ ਹੈ, ਲੋਕਾਂ ਨੂੰ ਨਜ਼ਰ ਆਏਗਾ ਇਹ ਮਜ਼ਾਕ ਕਰਦਾ, ਹਾਸਾ ਖੇਡਾ ਕਰਦਾ ਹੈ, ਪਰ ਪਤਾ ਹੈ ਅੰਦਰ ਬੜਾ ਹੀ ਸਕੂਨ ਹੈ, ਅੰਦਰ ਜੁੜਿਆ ਪਿਆ, ਅੰਦਰ ਰੰਗਿਆ ਪਿਆ, ਆਨੰਦ ਲਈ ਜਾਂਦਾ ਬੰਦਾ। ਇਹ ਮੇਰੀ ਬੇਨਤੀ ਹੈ, ਮੰਜ਼ਿਲ ਤੇ ਪਹੁੰਚ ਕੇ ਆਨੰਦ ਲੈਣਾ।
ਮੰਜ਼ਿਲ ਤੇ ਪਹੁੰਚਣ ਤੋਂ ਬਾਅਦ ਜਾਂ ਕੰਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਆਰਾਮ ਕਰਨਾ ਨਹੀਂ। ਉਹ ਕੰਮ ਕਰਦਿਆਂ ਕਰਦਿਆਂ ਉਸ ਕੰਮ ਦੇ ਵਿੱਚੋਂ ਆਨੰਦ ਲੈ, ਸਕੂਨ ਲੈ, ਸ਼ਾਂਤੀ ਲੱਭ। ਜਦੋਂ ਤੈਨੂੰ ਤੇਰੇ ਕੰਮ ਦੇ ਵਿੱਚੋਂ ਹੀ ਸ਼ਾਂਤੀ ਸਕੂਨ ਮਿਲਣਾ ਸ਼ੁਰੂ ਹੋ ਗਿਆ ਨਾ, ਫਿਰ ਪਿਆਰਿਆ ਤੇਰਾ ਕਿੰਨੇ ਕਿੰਨੇ ਘੰਟੇ ਦਾ ਨਿਤਨੇਮ ਰੋਜ਼ ਆਟੋਮੈਟਿਕ ਹੋ ਜਾਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਹਰ ਜੀ। ਪਲ ਦੇ ਵਿੱਚੋਂ, ਹਰ ਸੈਕਿੰਡ ਦੇ ਵਿੱਚੋਂ ਆਨੰਦ ਲਓ। ਜਿਹੜੀ ਮਾਦਾ ਬਿੱਛੂ ਹੈ ਨਾ, ਉਹਦੀ ਮੌਤ ਜਿਹੜੀ ਬੜੀ ਦੁਖਦਾਈ ਰੂਪ 'ਚ ਹੁੰਦੀ ਹੈ। ਮਾਦਾ ਬਿੱਛੂ ਦੀ ਜਦੋਂ ਬੱਚਿਆਂ ਨੂੰ ਜਨਮ ਦਿੰਦੀ ਹੈ ਨਾ, ਤੇ ਇਹ ਬੱਚੇ ਜਨਮ ਲੈਣ ਤੋਂ ਬਾਅਦ ਆਪਣੀ ਮਾਂ ਦੀ ਪਿੱਠ ਦੇ ਉੱਤੇ ਬਹਿ ਜਾਂਦੇ ਨੇ ਤੇ ਕਰਦੇ ਕੀ ਨੇ, ਆਪਣੀ ਭੁੱਖ ਨੂੰ ਮਿਟਾਉਣ ਦੇ ਲਈ ਪਿਆਰਿਓ ਆਪਣੀ ਮਾਂ ਦੇ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉਦੋਂ ਤੱਕ ਆਪਣੀ ਮਾਂ ਦੇ ਸਰੀਰ ਨੂੰ ਖਾਂਦੇ ਨੇ ਪਿਆਰਿਓ, ਜਦ ਤੱਕ ਉਹਦੀਆਂ ਅਸਥੀਆਂ, ਉਹਦੀਆਂ ਹੱਡੀਆਂ ਬਾਕੀ ਨਾ ਰਹਿ ਜਾਣ। ਖਾਈ ਜਾਂਦੇ ਨੇ। ਉਹ ਤੜਫਦੀ ਏ, ਕਰਲਾਉਂਦੀ ਏ, ਪਰ ਇਹ ਬੱਚੇ ਉਹਦਾ ਪਿੱਛਾ ਨਹੀਂ ਛੱਡਦੇ ਔਰ ਮਿੰਟਾਂ ਸਕਿੰਟਾਂ 'ਚ ਨਹੀਂ ਮਾਰਦੇ। ਕਈ ਦਿਨਾਂ ਤੱਕ ਪਿਆਰਿਓ ਇਹ ਮਾਦਾ ਬਿੱਛੂ ਇਸ ਪੀੜਾ ਨੂੰ ਝੱਲਦੀ ਏ। ਉਹਦਾ ਜੋ ਛੋਟਾ ਛੋਟਾ ਮਾਂਸ ਤੋੜ ਤੋੜ ਕੇ ਬੱਚੇ ਖਾਂਦੇ ਨੇ ਤੇ ਤੜਫਦਿਆਂ ਤੜਫਦਿਆਂ ਇਹ ਨਾ ਸਹਿਣ ਕਰਨ ਵਾਲੀ ਪੀੜਾ ਨੂੰ ਝੇਲਦੀ ਹੋਈ ਇਹ ਦਮ ਤੋੜ ਦਿੰਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਜਦੋਂ ਇਹ ਦਮ ਤੋੜਦੀ ਏ ਨਾ, ਉਸ ਤੋਂ ਬਾਅਦ ਹੀ ਇਹਦੇ ਬੱਚੇ ਪਿੱਠ ਤੋਂ ਥੱਲੇ ਉਤਰਦੇ ਨੇ। ਦੇਖੋ ਪਿਆਰਿਓ, 84 ਲੱਖ ਜੂਨੀਆਂ ਦਾ ਕਿੰਨਾ ਹੀ ਇਹੋ ਜਿਹਾ ਚੱਕਰ ਹੈ। ਕਈ ਤੇ ਇਹੋ ਜੀਆਂ ਜੂਨੀਆਂ ਜਿਨ੍ਹਾਂ ਬਾਰੇ ਅਸੀਂ ਸੁਣਿਆ ਵੀ ਨਹੀਂ, ਕਈ ਜਾਨਵਰ, ਕਈ ਪੰਛੀ ਅਸੀਂ ਵੇਖੇ ਵੀ ਨਹੀਂ। ਤੇ ਇਹ ਮੇਰੀ ਬੇਨਤੀ ਏ ਪਿਆਰਿਓ, ਪਤਾ ਨਹੀਂ ਕਿਹੜੇ ਕਰਮ ਦੇ ਕਰਕੇ ਇਹ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਏ। ਪਤਾ ਨਹੀਂ ਕਿੰਨੀਆਂ ਕੁ ਜੂਨਾਂ ਅਸੀਂ ਭੁਗਤ ਕੇ ਆਏ ਆ। ਪਤਾ ਨਹੀਂ ਕਿੰਨੀ ਵਾਰੀ ਅਸੀਂ ਜਾਨਵਰ ਬਣੇ ਆ, ਕਿੰਨੀ ਵਾਰੀ ਅਸੀਂ ਪਿਆਰਿਓ ਪੰਛੀ ਬਣੇ ਆ, ਕੋਈ ਪਤਾ ਨਹੀਂ। ਕਿੰਨੀ ਵਾਰੀ ਹੋ ਸਕਦਾ ਅਸੀਂ ਇਹੋ ਜਿਹੇ ਬੰਦੇ ਵੀ ਬਣੇ ਹੋਈਏ ਜਿਨ੍ਹਾਂ ਬੰਦਿਆਂ ਨੂੰ ਵਾਰ-ਵਾਰ ਮਹਾਂਪੁਰਸ਼ਾਂ ਨੇ ਪ੍ਰੇਰਨਾ ਦਿੱਤੀ ਹੋਵੇ ਬਈ ਜਪੋ ਨਾਮ, ਅਸੀਂ ਨਹੀਂ ਜਪਿਆ। ਪਤਾ ਨਹੀਂ ਉਸੇ ਚੱਕਰ ਦੇ ਕਰਕੇ ਫਿਰ ਸਾਨੂੰ ਇਹ ਜਾਨਵਰਾਂ ਦੀ ਜੂਨ ਮਿਲੀ ਹੋਵੇ, ਕੋਈ ਪਤਾ ਥੋੜੀ ਹੈ। ਇਹ ਜਾਨਵਰ ਪਤਾ ਨਹੀਂ ਇਹੋ ਜਿਹੇ ਹੋਣਗੇ, ਕਈ ਇਹੋ ਜਿਹੇ ਵੀ ਹੋਣਗੇ, ਕਈ ਇਹੋ ਜਿਹੇ ਪਿਆਰਿਓ ਜਿਨ੍ਹਾਂ ਨੂੰ ਪਹਿਲੇ ਸਮਿਆਂ ਦੇ ਵਿੱਚ ਮਨੁੱਖਾ ਦੇਖੀ ਮਿਲੀ ਪਰ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਤੇ ਫਿਰ ਉਹ ਇਨਸਾਨਾਂ ਨੂੰ ਭੁਗਤਣੀਆਂ ਪਈਆਂ ਜੂਨੀਆਂ ਜਾਨਵਰਾਂ ਦੀਆਂ। ਇਹ ਮੇਰੀ ਬੇਨਤੀ ਹੈ ਭਾਈ, ਇਹ ਸਮਾਂ ਹੈ, ਇਹ ਸਮੇਂ ਦਾ ਵੱਧ ਤੋਂ ਵੱਧ ਫਾਇਦਾ ਚੱਕੀਏ। ਆ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਅਵਾਰਾ ਘੁੰਮਦੇ ਨੇ ਜਾਨਵਰ, ਕੋਈ ਕਿਤੇ ਉਹਨਾਂ ਨੂੰ ਫਟਕਾਰਦਾ, ਕੋਈ ਡੰਡੇ ਮਾਰਦਾ, ਕੋਈ ਟੁੱਕੜ ਪਾਉਂਦਾ, ਕਈਆਂ ਨੂੰ ਕੋਈ ਨਹੀਂ ਪਾਉਂਦਾ। ਉਹ ਇਹਨਾਂ ਵੱਲ ਵੇਖ ਕੇ ਸਮਝ ਆਈਏ, ਇਹਨਾਂ ਵੱਲ ਵੇਖ ਕੇ ਜਾਗ ਜਾਈਏ ਕਿ ਪਰਮੇਸ਼ਰ ਨੇ ਪਤਾ ਨਹੀਂ ਕਿਹੜਾ ਤਰਸ ਕਰਕੇ ਸਾਨੂੰ ਇਹ ਮਨੁੱਖਾ ਦੇਹੀ ਦਿੱਤੀ। ਇਹ ਦੇਹੀ ਨੂੰ, ਇਹ ਸਵਾਸਾਂ ਨੂੰ ਐਵੇਂ ਨਾ ਗਵਾਈਏ ਭਾਈ। ਜਿੰਨਾ ਵੀ ਹੋ ਸਕੇ ਹਰ ਪਲ ਦਾ, ਹਰ ਸੈਕਿੰਡ ਦਾ ਆਨੰਦ ਲਈਏ, ਹਰ ਸੈਕਿੰਡ ਦਾ, ਹਰ ਪਲ ਦਾ ਆਨੰਦ ਲਈਏ। ਜੋ ਕੰਮ ਵੀ ਕਰ ਰਹੇ ਆ ਨਾ, ਉਸ ਕੰਮ ਦੇ ਵਿੱਚੋਂ ਰਸ ਲਈਏ, ਆਨੰਦ ਲਈਏ, ਸਕੂਨ ਲਈਏ। ਤੇ ਪਿਆਰਿਓ ਭਜਨ ਸਿਮਰਨ ਕਰੀਏ ਤੇ ਨਾਲ ਨਾਲ ਆਪਣੇ ਮਾਲਕ ਦਾ ਸ਼ੁਕਰਾਨਾ ਕਰੀਏ ਕਿ ਤੁਸੀਂ ਕਿਰਪਾ ਕਰਕੇ ਇਹ ਸਾਨੂੰ ਮਨੁੱਖਾ ਦੇਹੀ ਦਿੱਤੀ ਹੈ। ਐਵੇਂ ਫਾਲਤੂ ਦੀਆਂ ਗੱਲਾਂ ਦੇ ਵਿੱਚ, ਫਾਲਤੂ ਦੇ ਕੰਮਾਂ ਦੇ ਵਿੱਚ ਆਪਣਾ ਵਕਤ ਜਾਇਆ ਨਾ ਕਰੀਏ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਆਓ ਬੜੇ ਪਿਆਰ ਦੇ ਨਾਲ, ਇਹ ਮੈਂ ਅੱਜ 3 ਗੱਲਾਂ ਬੜੀਆਂ ਜ਼ਰੂਰੀ ਕੀਤੀਆਂ ਨੇ, ਇਹਨਾਂ ਨੂੰ ਸਮਝਿਓ ਵੀ। ਚੰਗੇ ਇਨਸਾਨ ਬਣਨ ਦੇ ਵਿੱਚ ਇਹ ਗੱਲਾਂ ਬੜੀਆਂ ਤੁਹਾਨੂੰ ਕੰਮ ਆਉਣਗੀਆਂ, ਇਹ ਬੇਨਤੀ ਹੈ। ਬਾਕੀ ਇੱਕ ਬੇਨਤੀ ਕਰਕੇ ਮੈਂ ਸ਼ਬਦ ਪੜਾਂ, ਸਾਨੂੰ ਐਡੀਟਰ ਦੀ ਲੋੜ ਹੈ।
ਜਿਹੜੇ ਵੀ ਮੈਂਬਰ ਤੁਸੀਂ ਸੁਣਦੇ ਹੋ, ਤੁਹਾਡੀ ਨਿਗਾਹ ਦੇ ਵਿੱਚ ਕੋਈ ਵੀਡੀਓ ਐਡਿਟ ਕਰਨ ਵਾਲਾ ਹੋਵੇ ਜਾਂ ਕੋਈ ਆਪ ਸੁਣਦਾ ਹੋਵੇ, ਐਡੀਟਰ ਹੋਵੇ, ਉਹ ਸਾਡੇ ਨਾਲ ਸੰਪਰਕ ਕਰੇ। ਨੰਬਰ ਟੀਵੀ ਸਕਰੀਨ ਤੇ ਫਲੈਸ਼ ਹੋ ਗਿਆ ਤੇ ਇਸ ਨੰਬਰ ਤੇ ਸੰਪਰਕ ਜ਼ਰੂਰ ਕਰਨਾ। ਸਾਨੂੰ ਐਡੀਟਰ ਦੀ ਇੱਕ ਹੈ ਸਾਡੇ ਕੋਲ, ਇੱਕ ਦੀ ਹੋਰ ਲੋੜ ਹੈ। ਤੇ ਕੋਈ ਵੀ ਪ੍ਰੇਮੀ ਇਸ ਸੇਵਾ ਨਿਭਾਉਣਾ ਚਾਹੁੰਦਾ ਹੋਵੇ, ਮਹੀਨਾਵਾਰੀ ਸੈਲਰੀ ਜੋ ਪਿਆਰ ਉਹ ਦਿੱਤਾ ਜਾਏਗਾ, ਤੇ ਜ਼ਰੂਰ ਇਸ ਨੰਬਰ ਤੇ ਸੰਪਰਕ ਕਰਿਓ। ਬਾਕੀ ਇਹ ਜਿਹੜਾ ਪ੍ਰੋਗਰਾਮ ਦੁਪਹਿਰੀ ਚੱਲਦਾ ਸਭ ਨੂੰ ਪਤਾ ਹੈ, ਦੁਪਹਿਰੀ ਵੀ ਚੱਲਦਾ ਤੇ ਇੱਕ ਰਾਤੀ 10 ਤੋਂ 11 ਚੱਲਦਾ। ਹੁਣ ਖੇਮਕੁੰਟ ਸਾਹਿਬ ਦਾ ਪ੍ਰੋਗਰਾਮ ਖਤਮ ਹੋ ਗਿਆ, ਖੇਮਕੁੰਟ ਸਾਹਿਬ ਦੀ ਯਾਤਰਾ ਸਮਾਪਤ ਹੋ ਗਈ ਹੈ। 11 ਤਰੀਕ ਤੋਂ ਜਿਹੜਾ ਰਾਤੀ 10 ਤੋਂ 11 ਚੱਲਦਾ ਹੈ ਨਾ ਪ੍ਰੋਗਰਾਮ, ਉਹ ਸਵੇਰੇ 10 ਤੋਂ 11 ਚੱਲਿਆ ਕਰੇਗਾ। ਇਹ ਸੰਗਤ ਨੋਟ ਕਰੇ, ਇੱਕ ਦੂਜੇ ਨੂੰ ਮੈਸੇਜ ਦੇ ਦੇਣਾ। 3 ਤੋਂ 4 ਵਾਲਾ ਤੇ ਉਹੀ ਰੂਟੀਨ ਰਹਿਣੀ ਸਾਡੀ ਡੇਲੀ, 3 ਤੋਂ 4 ਤੇ ਜੁੜਨਾ ਹੀ ਜੁੜਨਾ ਹੈ। ਜਿਹੜਾ ਰਾਤੀ 10 ਤੋਂ 11 ਚੱਲਦਾ ਹੈ ਨਾ ਪ੍ਰੋਗਰਾਮ, ਉਹ 11 ਤਰੀਕ ਤੋਂ ਸਵੇਰੇ 10 ਤੋਂ 11 ਚੱਲਿਆ ਕਰੇਗਾ। ਇਹ ਚੀਜ਼ ਦਾ ਧਿਆਨ ਰੱਖਿਓ। ਆਓ ਗੁਰੂ ਬਾਬਾ ਨਾਨਕ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 878 ਨੰਬਰ ਅੰਗ ਦੇ ਉੱਤੇ ਦਰਜ, ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਅਵਨਾਸੀ, ਹਉ ਤੁਝ ਕੋ ਬਲਿਹਾਰਿਆ। ਬੜੇ ਪਿਆਰ ਦੇ ਨਾਲ ਇਹ ਸ਼ਬਦ ਪੜਿਓ ਜੀ। ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ। ਦੇਹ ਭਗਤ ਪੂਰਨ ਅਵਿਨਾਸੀ, ਦੇਹ ਭਗਤ ਪੂਰਨ ਅਵਿਨਾਸੀ, ਹਉ ਤੁਝ ਕੋ ਬਲਿਹਾਰਿਆ। ਹਉ ਤੁਝ ਕੋ ਬਲਿਹਾਰਿਆ, ਹਉ ਤੁਝ ਕੋ ਬਲਿਹਾਰਿਆ। ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰ। ਪੜੋ ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ। ਦੇਹ ਭਗਤ ਪੂਰਨ ਅਵਿਨਾਸੀ, ਦੇਹ ਭਗਤ ਪੂਰਨ ਅਵਿਨਾਸੀ, ਹਉ ਤੁਝ ਕੋ ਬਲਿਹਾਰਿਆ, ਹਉ ਤੁਝ ਕੋ ਬਲਿਹਾਰਿਆ, ਹਉ ਤੁਝ ਕੋ ਬਲਿਹਾਰਿਆ। ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ। ਪੜੋ ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਪਿਆਰ ਨਾਲ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। हम डोलत बेड़ी पाप परी है, पवन लगे मत जाई।
हरी है पवन लगे मत जाई। सन्मुख सिद्ध पेटण को आए नेहचो देव आई। नेहचो देव आई गुर तार तारण हारिया। गुर तार तारण हारिया। गुर तार तारण हारिया। गुर तार तारण हारिया। देह भगत पूरन अविनाशी। देह भगत पूरन अविनाशी। हाँ तुझको बलिहारिया। हाँ तुझको बलिहारिया। हाँ तुझको बलिहारिया। गुर तार तारण हारिया। गुर तार तारण हारिया। गुर तार तारण हारिया। गुर तार तारण हारिया। गुरु रामदास जी। गुरु रामदास जी। प्यार न लखन जी धन बाबा दीप सिंह जी। धन खट्टे वाणिया। सिद्ध साधक जोगी अर जंगम एक सिद्ध जी नित्याया। सिद्ध साधक जोगी अर जंगम एक सिद्ध जी नित्याया। पर सत पैर सिजत ते स्वामी अखर जिनको आया। अखर जिनको आया। गुर तार तारण हारिया। गुर तार तारण हारिया। गुर तार तारण हारिया। गुर तार तारण हारिया। देह भगत पूरन अविनाशी। देह
संजम कर्म न जाना, नाम जपी प्रभु तेरा। जप ताप संजम कर्म न जाना, नाम जपी प्रभु तेरा। गुर परमेसर नानक भेटियो, साचे शब्द नवेरा। साचे शब्द नवेरा। गुर तार तारन हारिया, गुर तार तारन हारिया, गुर तार तारन हारिया, गुर तार तारन हारिया। देहे भगत पूरन अविनाशी, भगत पूरन अविनाशी। हाँ तुझको बलिहारिया, हाँ तुझको बलिहारिया, हाँ तुझको बलिहारिया। गुर तार तारन हारिया, गुर तार तारन हारिया, गुर तार तारन हारिया, गुर तार तारन हारिया, गुर तार तारन हारिया। तारन हारिया, गुर तार तारण हारिया। गुर तार तारन हारिया, गुर तार तारण हारिया। गुर तार तारन हारिया, गुर तार तारण हारिया। गुर तार तारन हारिया। मोको तार ले रामा तार ले, मोको तार ले रामा तार ले। मैं अजान जन तरबे न जानो, ना जानो। मैं अजान जन तरबे न जानो, बाप बीठुला बहदे। गुर तार तारण हारिया, गुर तार तारण हारिया, गुर तार तारण हारिया, गुर तार तारण हारिया। लोभ लहर अतनी जर बाजे, काया डूबे केसवा। संसार समुंदे तार गोबिंदे, तारे ले बाप बीठुला। गुर तार तारण हारिया, गुर तार तारण हारिया, गुर तार तारण हारिया, गुर तार तारण हारिया। देहे भगत पूरन
बलिहारिया गुर तार तारण हारिया 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 देह भगत पूरन अवनासी देह भगत पूरन अविनाशी हाँ तुझको बलिहारिया हाँ तुझको बलिहारिया हाँ तुझको बलिहारिया गुर तार तारण हारिया गुर तार तारण हारिया गुर तार तारण हारिया गुर तार तारण हारिया सोनहाल सतਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸਿੱਖ ਦਾ ਜਿੰਨਾ ਮਰਜੀ ਜਪ ਤਪ ਹੋਵੇ, ਜਿੰਨੀ ਮਰਜੀ ਬੰਦਗੀ ਹੋਵੇ, ਜਿੰਨਾ ਮਰਜੀ ਪ੍ਰੈਕਟੀਕਲ ਜੀਵਨ ਹੋਵੇ, ਪਰ ਸਭ ਕੁਝ ਹੋਣ ਦੇ ਬਾਵਜੂਦ ਸਿੱਖ ਨਿਮਰਤਾ ਦੇ ਵਿੱਚ ਗੁਰੂ ਅੱਗੇ ਆਹੀ ਤਰਲਾ ਪਾਵੇ, ਗੁਰ ਤਾਰ ਤਾਰਨ ਹਾਰਿਆ। ਗਰੀਬ ਨਵਾਜ ਬਖਸ਼ਿਸ਼ ਦਾ ਖਾਤਾ ਖੋਲ ਕੇ ਮੈਂ ਗਰੀਬ ਨੂੰ ਤਾਰ ਲੈ। ਇਹ ਬਾਬਾ ਨੰਦ ਸਿੰਘ ਸਾਹਿਬ ਦੇ ਬਚਨ ਨੇ। ਕਹਿੰਦੇ ਨਿਤਨੇਮ ਕਰੋ, ਬੰਦਗੀ ਕਰੋ, ਕੋਈ ਚੰਗਾ ਕੰਮ ਕਰ ਲਓ, ਕੀਰਤਨ ਦਰਬਾਰ ਤੁਸੀਂ ਕਰਵਾ ਲਿਆ, ਕੋਈ ਸੇਵਾ ਦੇ ਕਾਰਜ, ਕੋਈ ਭਲੇ ਦੇ ਕਾਰਜ ਤੁਸੀਂ ਕਰ ਰਹੇ ਹੋ, ਸਭ ਕਾਰਜ ਕਰਨ ਤੋਂ ਬਾਅਦ ਇਹੋ ਹੀ ਅਰਦਾਸ ਨਿਮਰਤਾ ਚ ਕਰਨੀ, ਗਰੀਬ ਨਵਾਜ ਪਾਤਸ਼ਾਹ ਸਾਡੇ ਗੁਨਾਹ ਬਖਸ਼ ਲਓ, ਸਾਡੇ ਵਰਗਾ ਪਾਪੀ ਕੋਈ ਨਹੀਂ, ਸਾਡੇ ਵਰਗਾ ਔਗਣਿਆਰਾ ਕੋਈ ਨਹੀਂ, ਸਾਡੇ ਵਰਗਾ ਅਕਿਰਤ ਘਣ ਕੋਈ ਨਹੀਂ, ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਸਾਨੂੰ ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਤਾਰ ਲਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਵੇਖੋ ਪਿਆਰਿਓ, ਬਾਬਾ ਬੁੱਢਾ ਸਾਹਿਬ ਜੀ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿੰਨੀ ਬੰਦਗੀ ਬਾਬਾ ਬੁੱਢਾ ਸਾਹਿਬ ਜੀ ਦੀ। 125 ਸਾਲ ਦੀ ਉਮਰ ਹੈ ਜਿਨ੍ਹਾਂ ਦੀ, ਤੇ 125 ਚੋਂ ਤਕਰੀਬਨ 113 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖੀ ਨੂੰ ਕਮਾਇਆ। 113 ਸਾਲ, ਤਕਰੀਬਨ 12 ਕੁ ਸਾਲ ਦੀ ਉਮਰ ਹੈ ਜਦੋਂ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਨੇ ਬਾਬਾ ਬੁੱਢਾ ਸਾਹਿਬ ਜੀ, ਸਭ ਨੂੰ ਪਤਾ ਹੈ। ਔਰ ਇਹੋ ਜਿਹਾ ਮਨ ਵੇਚਿਆ, ਇਹੋ ਜਿਹਾ ਮਨ ਵੇਚਿਆ, ਗੁਰੂ ਨਾਨਕ ਦੇ ਇੱਕ ਇੱਕ ਬਚਨ ਨੂੰ ਕਮਾਇਆ ਬਾਬਾ ਬੁੱਢਾ ਸਾਹਿਬ ਜੀ ਨੇ, ਇੱਕ ਇੱਕ ਬਚਨ ਨੂੰ। ਔਰ ਮੈਂ ਹੈਰਾਨ ਹੁੰਨਾ, ਬਾਬਾ ਬੁੱਢਾ ਸਾਹਿਬ ਜੀ ਜਦੋਂ ਗੁਰੂ ਨਾਨਕ ਨੇ ਗੁਰੂ ਅੰਗਦ ਸਾਹਿਬ ਦੇ ਅੰਦਰ ਜੋਤ ਟਿਕਾਈ, ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਦੇ ਅੰਦਰ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਅੰਦਰ, ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਦਰ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਜੋਤ ਟਿਕਾਈ, ਸਭ ਤੋਂ ਪਹਿਲਾਂ ਗੁਰੂ ਦੇ ਦੀਦਾਰ ਕਰਨ ਦਾ, ਉਸ ਗੁਰੂ ਜੋਤ ਨੂੰ ਨਮਸਕਾਰ ਕਰਨ ਦਾ ਵੀ ਸੁਭਾਗ ਬਾਬਾ ਬੁੱਢਾ ਜੀ ਨੂੰ ਮਿਲਦਾ ਹੈ। ਉਹ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੇ ਬਾਬਤ ਗੁਰੂ ਬਾਬਾ ਨਾਨਕ ਜੀ ਨੇ ਬਚਨ ਕੀਤਾ, ਤੈਥੋਂ ਓਲੇ ਨਾ ਹੋਸਾਂ। ਉਹ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਬਾਰੇ ਸਤਿਗੁਰਾਂ ਨੇ ਕਹਿ ਦਿੱਤਾ, ਤਿਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਉਹ ਬਾਬਾ ਬੁੱਢਾ ਸਾਹਿਬ ਜੀ ਪਿਆਰਿਓ,
ਜਿਨ੍ਹਾਂ ਦੇ ਬਚਨਾਂ ਦੇ ਕਰਕੇ ਛੇਵੇਂ ਪਾਤਸ਼ਾਹ ਧਰਤੀ ਤੇ ਆਉਂਦੇ ਨੇ। ਮੈਂ ਬਿਲਕੁਲ ਸੰਖੇਪ 'ਚ ਬੋਲ ਰਿਹਾ। ਉਹ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਨਾਮ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਹਰਗੋਬਿੰਦ ਆਪ ਰੱਖਿਆ। ਉਹ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਸ਼ਸਤਰ ਵਿਦਿਆ ਘੋੜ ਸਵਾਰੀ ਸਾਰੀ ਵਿਦਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪ ਦਿੱਤੀ ਹੈ। ਤੇ ਕਦੀ ਨੋਟ ਕਰਨਾ, ਇੰਨੀ ਕਮਾਈ ਬਾਬਾ ਬੁੱਢਾ ਸਾਹਿਬ ਜੀ ਦੀ, ਇੰਨੀ ਕਮਾਈ ਬਾਬਾ ਬੁੱਢਾ ਸਾਹਿਬ ਜੀ ਦੀ। ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸਮਾਂ ਆਇਆ ਨਾ, ਸਰੀਰਕ ਓਲਾ ਜਦੋਂ ਕਰਨਾ, ਰਮਦਾਸ ਦੀ ਧਰਤੀ ਤੇ ਜਦੋਂ ਆਏ ਛੇਵੇਂ ਪਾਤਸ਼ਾਹ ਅਖੀਰਲਾ ਵੇਲਾ ਸੰਭਾਲਣ ਵਾਸਤੇ, ਤੇ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਤੁਸੀਂ 113 ਸਾਲ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਇਆ, ਕੁਝ ਮੰਗੋ ਤਾਂ ਸਹੀ, ਜੋ ਕਹੋਗੇ ਤੁਹਾਡੀ ਹਰ ਮੁਰਾਦ ਨੂੰ ਪੂਰੀਆਂ ਕਰਾਂਗੇ, ਆਪਣੇ ਮੁਖੋਂ ਬਚਨ ਤਾਂ ਕਰੋ। ਉਮਰ ਵਧਾਉਣੀ, ਉਮਰ ਵਧਾ ਦਿੰਦੇ ਆ। ਹੋਰ ਕੁਝ ਚਾਹੀਦਾ, ਜੋ ਤੁਸੀਂ ਕਹੋਗੇ ਹਰ ਬਚਨ ਮੰਨਾਂਗੇ, ਕੁਝ ਮੂੰਹੋਂ ਮੰਗੋ। ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਇੰਨੀ ਕਮਾਈ, ਇੰਨੀ ਬੰਦਗੀ ਖਾਣ ਦੇ ਬਾਵਜੂਦ ਭਰੀ ਸੰਗਤ ਵਿੱਚ ਛੇਵੇਂ ਪਾਤਸ਼ਾਹ ਨੂੰ ਪਤਾ ਕੀ ਕਹਿੰਦੇ ਨੇ? ਕਹਿਣ ਲੱਗੇ ਮਾਲਕ ਜੀ ਜੇ ਤਰੁੱਠ ਕੇ ਕਹਿੰਦੇ ਹੋ ਨਾ ਕੁਝ ਮੰਗਣ ਵਾਸਤੇ, ਤੇ ਮੈਂ ਗਰੀਬ ਨੂੰ ਕੁਝ ਹੋਰ ਨਹੀਂ ਚਾਹੀਦਾ। ਕਿਰਪਾ ਦਾ ਖਾਤਾ ਖੋਲੋ, ਬਖਸ਼ਿਸ਼ ਦਾ ਖਾਤਾ ਖੋਲੋ, ਰਹਿਮਤ ਦਾ ਖਾਤਾ ਖੋਲੋ। ਤੁਸੀਂ ਕਹਿੰਦੇ ਹੋ ਕੁਝ ਮੰਗਾ ਮੈਂ, ਤੇ ਮੈਂ ਗਰੀਬ ਦੀ ਝੋਲੀ 'ਚ ਇੱਕ ਦਾਤ ਪਾ ਦਿਓ। ਇਹ ਜੀਵਨ ਦੇ ਵਿੱਚ ਚੱਲਦਿਆਂ ਬੜੀਆਂ ਮੇਰੇ ਕੋਲੋਂ ਭੁੱਲਾਂ ਹੋਈਆਂ ਨੇ, ਤੇ ਕਿਰਪਾ ਕਰੋ ਇੱਕ ਵਾਰੀ ਆਪਣੀ ਜ਼ੁਬਾਨ ਤੋਂ, ਆਪਣੀ ਮੁਬਾਰਕ ਰਸਨਾ ਤੋਂ ਇੰਨਾ ਹੀ ਬਚਨ ਕਰ ਦਿਓ, ਜਾ ਬੁੱਢਿਆ ਤੈਨੂੰ ਬਖਸ਼ਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪਣੀ ਮੁਬਾਰਕ ਰਸਨਾ ਤੋਂ ਇੰਨਾ ਹੀ ਕਹਿ ਦਿਓ, ਜਾ ਪਾਪੀ ਬੁੱਢਿਆ ਤੈਨੂੰ ਬਖਸ਼ਿਆ। ਮਹਾਰਾਜ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਦੇਖੋ ਏਡੀ ਬੰਦਗੀ ਖਾਣ ਦੇ ਬਾਵਜੂਦ, ਇੰਨਾ ਜਪ ਤਪ ਖਾਣ ਦੇ ਬਾਵਜੂਦ ਵੀ ਗੁਰੂ ਦੇ ਸਿੱਖ ਕੀ ਮੰਗਦੇ ਨੇ? ਗੁਰਤਾਰ ਤਾਰਨ ਹਾਰਿਆ। ਬਾਬਾ ਆਪਣੇ ਮੂੰਹ ਕਹਿ ਦੇ ਤੈਨੂੰ ਬਖਸ਼ਿਆ। ਤੇ ਪਿਆਰਿਓ ਅਸੀਂ ਤੇ ਨਿੱਕੀ ਨਿੱਕੀ ਗੱਲ ਦਾ ਗੁਮਾਨ ਕਰਦੇ ਆ, ਨਿੱਕੀ ਨਿੱਕੀ ਗੱਲ ਦਾ ਘਮੰਡ ਕਰਦੇ ਆ, ਨਿੱਕੀ ਨਿੱਕੀ ਗੱਲ ਦਾ ਅੰਦਰ ਅਭਿਮਾਨ ਰੱਖਦੇ ਆ। ਨਹੀਂ ਭਾਈ ਨਹੀਂ, ਇਹ ਮੇਰੀ ਬੇਨਤੀ ਏ, ਹਰ ਵੇਲੇ ਗੁਰੂ ਦੇ ਨਿਰਮਲ ਭਉ ਦੇ ਵਿੱਚ ਚੱਲੋ। ਹੁਣ ਤੱਕ ਨਿਭ ਗਈ ਏ, ਪਤਾ ਕੋਈ ਨਹੀਂ ਅੱਗੇ ਜਾ ਕੇ ਪੈਰ ਤਿਲਕ ਜਾਣਾ, ਕੋਈ ਪਤਾ ਨਹੀਂ। ਗੁਰੂ ਦੇ ਅੱਗੇ ਇਹ ਅਰਦਾਸਾਂ ਕਰਿਆ ਕਰੋ, ਦਾਤਿਆ ਹੁਣ ਤੱਕ ਨਿਭਾ ਲਈਓ, ਬਖਸ਼ਿਸ਼ ਦੇ ਖਾਤੇ ਵਿੱਚੋਂ ਅਗਾਂਹ ਵੀ ਨਿਭਾ ਲਵੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿਉਂਕਿ ਇਹ ਸੰਸਾਰ ਵਿੱਚ ਆ ਕੇ ਜਿਹੜਾ ਕਿਸੇ ਗੱਲ ਦਾ ਮਾਣ ਕਰਦਾ ਉਹਦਾ ਰਹਿੰਦਾ ਹੀ ਕੱਖ ਨਹੀਂ, ਤੇ ਜਿਹੜਾ ਸਭ ਕੁਝ ਹੁੰਦਿਆਂ ਕਹਿੰਦਾ ਨਾ ਮੈਂ ਕੁਝ ਵੀ ਨਹੀਂ, ਗੁਰੂ ਦਾਤਾ ਹੀ ਉਹਨੂੰ ਦਿੰਦਾ ਹੈ। ਰਾਵਣ ਕੋਈ ਘੱਟ ਪੜਿਆ ਲਿਖਿਆ ਨਹੀਂ, 4 ਵੇਦ ਜ਼ਮਾਨੀ ਕੰਠ ਖਾਣ, ਇੰਨੀ ਬੰਦਗੀ, ਇੰਨਾ ਜਪ ਤਪ, ਪਰ ਜਦੋਂ ਆਇਆ ਮਾਣ ਤੇ ਉਹੋ ਹੀ ਰਾਵਣ 4 ਵੇਦਾਂ ਦਾ ਗਿਆਤਾ ਹੈ ਜਿਹੜਾ, ਜਦੋਂ ਮੱਤ ਦੇ ਉੱਤੇ ਪੈ ਗਿਆ ਪੜਦਾ ਤੇ ਉਹੋ ਹੀ ਰਾਵਣ ਬਣ ਗਿਆ। ਲੰਕਾ ਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇਹ ਮੇਰੀ ਬੇਨਤੀ ਹੈ, ਕਿਸੇ ਵੀ ਗੱਲ ਦਾ ਗੁਮਾਨ ਨਾ ਕਰੀਏ। ਬਾਬਾ ਉਦਮ ਮੈਂ ਕੀਤਾ ਪਰ ਇਹ ਵੀ ਤੇਰੀ ਕਿਰਪਾ ਹੀ ਹੋਈ ਹੈ, ਤਾਂ ਹੀ ਮੈਂ ਉਦਮ ਕਰ ਸਕਿਆ। ਕੀਰਤਨ ਮੈਂ ਬੜਾ ਵਧੀਆ ਕਰਦਾ ਪਰ ਤੇਰੀ ਕਿਰਪਾ ਨਾਲ ਹੀ ਕਰਦਾ। ਬੜੇ ਨੇ ਕੋਈ ਸੁਣ ਕੇ ਰਾਜੀ ਨਹੀਂ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਂ ਅੱਜ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ ਕਰਦਾ, ਤੇਰੀ ਕਿਰਪਾ ਨਾਲ ਕਰਦਾ। ਤੂੰ ਚਾਹਵੇਂ ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਕੇ ਜੋ ਮਰਜ਼ੀ ਕਰਵਾ ਸਕਦਾ। ਤੇਰੀ ਕਿਰਪਾ ਨਾ ਭੁੱਲੋ, ਗੁਰ ਪ੍ਰਸਾਦ ਨਾ ਭੁੱਲੋ, ਤੋ ਕਿਰਪਾ ਨਾ ਆਪਣੇ ਅੰਦਰੋਂ ਭੁੱਲਣ ਦਿਓ। ਕਿਤੇ ਵੀ ਕਿਸੇ ਗੱਲ ਦਾ ਗੁਮਾਨ ਆਉਣ ਲੱਗੇ ਆਪਣਾ ਪੁਰਾਣਾ ਵੇਲਾ ਯਾਦ ਕਰ ਲਿਆ ਕਰੋ। ਮੈਂ ਉਹੀ ਹਾਂ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਨਹੀਂ ਸੀ ਪੁੱਛਦਾ ਹੁੰਦਾ। ਅੱਜ ਜੇ ਪਿਤਾ ਜੀ ਕੋਈ ਰੰਗ ਭਾਗ ਲਾਏ ਜੇ, ਇਹ ਮੇਰੀਆਂ ਚਤਰਾਈਆਂ ਨਹੀਂ, ਸਭ ਤੁਹਾਡੀਆਂ ਵਡਿਆਈਆਂ ਵਰਤ ਰਹੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ, ਜਿਸ ਮੁਕਾਮ ਤੇ ਵੀ ਮਰਜੀ ਪਹੁੰਚੀਏ, ਨਿਮਾਣੇ ਨਿਤਾਣੇ ਬਣ ਕੇ ਗੁਰੂ ਅੱਗੇ ਹਰ ਵੇਲੇ ਇਹੋ ਹੀ ਤਰਲਾ ਪਾਈਏ, ਗੁਰ ਤਾਰਨ ਹਾਰਿਆ।
ਪਿਤਾ ਜੀ ਮੈਂ ਗਰੀਬ ਨੂੰ ਤਾਰੋ, ਮੈਂ ਗਰੀਬ ਤੇ ਕਿਰਪਾ ਕਰੋ, ਆਪਣੀ ਬਖਸ਼ਿਸ਼ ਦਾ ਸਦਕਾ ਤਾਰੋ, ਰਹਿਮਤਾਂ ਦਾ ਸਦਕਾ ਤਾਰੋ। ਤੁਸੀਂ ਤਾਰ ਸਕਦੇ ਹੋ, ਤੁਸੀਂ ਸਭ ਕੁਝ ਕਰ ਸਕਦੇ ਹੋ। ਮੇਰੇ ਗੁਣ ਔਗਣ ਨਾ ਵਿਚਾਰੋ, ਨਾ ਗੁਣਾਂ ਦਾ ਲੇਖਾ ਕਰੋ, ਨਾ ਔਗਣਾਂ ਦਾ ਕਰੋ। ਕਿਰਪਾ ਦਾ ਖਾਤਾ ਮੈਂ ਗਰੀਬ ਤੇ ਖੋਲੋ। ਹਰ ਵੇਲੇ ਕੋਈ ਅਰਦਾਸਾਂ ਕਰਨੀਆਂ। ਕੀਰਤਨ ਦੀ ਸਮਾਪਤੀ ਦਾ ਸਮਾਂ ਹੋ ਰਿਹਾ। ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਮੈਂ ਰੋਜ਼ ਸੰਗਤ ਨੂੰ ਖੁੱਲ੍ਹਾ ਸੱਦਾ ਦੇਣਾ ਔਰ ਬਹੁਤ ਸੰਗਤਾਂ ਆਉਂਦੀਆਂ ਨੇ, ਤੇ ਜਿਹੜਾ ਇੱਕ ਵਾਰੀ ਆਉਂਦਾ ਵਾਰ-ਵਾਰ ਆਉਂਦਾ, ਉਹਨੂੰ ਠੰਡ ਬੜੀ ਪੈਂਦੀ, ਸਕੂਨ ਬੜਾ ਮਿਲਦਾ ਹੈ। ਰਾਮ ਤੀਰਥ ਰੋਡ ਆ ਕੇ ਇੱਥੇ ਤੁਹਾਡੀ ਅਸੀਸ ਨਾਲ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ 'ਚ ਦੋਵੇਂ ਤਰ੍ਹਾਂ ਦੀ ਪੜ੍ਹਾਈ ਬੱਚਿਆਂ ਨੂੰ ਕਰਾਈ ਜਾ ਰਹੀ, ਗੁਰਮਤਿ ਦੀ ਵੀ, ਦੁਨਿਆਵੀ ਪੜ੍ਹਾਈ ਵੀ। ਟੀਵੀ ਸਕਰੀਨ ਤੇ ਸਭ ਕੁਝ ਚੱਲ ਰਿਹਾ। ਆ ਕੇ ਕਦੀ ਵੇਖੋ ਆਪਣੀਆਂ ਅੱਖਾਂ ਨਾਲ, ਤੁਹਾਨੂੰ ਇੱਕ ਮਾਣ ਮਹਿਸੂਸ ਹੋਏਗਾ, ਪ੍ਰਾਊਡ ਫੀਲ ਹੋਏਗਾ ਕਿ ਸਾਡਾ ਦਿੱਤਾ ਕਿਣਕਾ ਕਿਣਕਾ ਆਹ ਕਾਰਜਾਂ ਲਈ ਵਰਤਿਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਬਾਬਾ ਦੀਪ ਸਿੰਘ ਜੀ ਦਾ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਜੋ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਇਆਂ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200-200 300-300 ਲੈਂਦੇ, ਇੱਥੇ 20 'ਚ ਵੇਖਦੇ ਵੀ ਨੇ ਤੇ ਨਾਲ 2 ਦਿਨ ਦੀ ਦਵਾਈ ਵੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 150 ਰੁਪਏ 'ਚ ਤੇ ਨਾਲ ਪਿਆਰਿਓ ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ। ਆ ਕੇ ਕਦੀ ਤੱਕੋ। ਤੁਹਾਡੇ ਦਿੱਤੇ ਕਿਣਕੇ ਕਿਣਕੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇੱਥੇ ਹੀ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਘੋੜ ਸਵਾਰੀ ਵੀ, ਆਹ ਸਭ ਚੀਜ਼ਾਂ ਗੁਰੂ ਜੀ ਦੀ ਮਿਹਰ ਨਾਲ ਕਰਵਾਈਆਂ ਜਾਂਦੀਆਂ। ਤੁਹਾਡੀ ਮਾਇਆ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਵਰਤੀ ਜਾਂਦੀ। ਆ ਕੇ ਤੱਕੋ ਕਦੀ। ਤੁਹਾਡੇ ਦਿੱਤੇ ਕਿਣਕੇ ਕਿਣਕੇ ਨਾਲ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ। ਇੱਥੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਬਾਬਾ ਦੀਪ ਸਿੰਘ ਜੀ ਸਹਿਜ ਧੁਨ ਆਡੀਓ ਵੀਡੀਓ ਸਟੂਡੀਓ ਬਣਿਆ, ਜਿੱਥੇ ਮੈਂ ਬਹਿ ਕੇ ਤੁਹਾਡੇ ਨਾਲ ਰੋਜ਼ ਗੱਲਾਂ ਕਰਦਾ, ਤੁਹਾਡੇ ਨਾਲ ਰੋਜ਼ ਕੀਰਤਨ ਦੀਆਂ ਸਾਂਝਾਂ ਪਾਉਂਦੇ ਆ। ਇਹ ਗੁਰੂ ਜੀ ਦੀ ਕਿਰਪਾ ਦੇ ਨਾਲ ਇੱਥੇ ਹੀ ਬਣਿਆ। ਆ ਕੇ ਕਦੀ ਤੱਕੋ। ਇਹ ਸੇਵਾਵਾਂ ਦੇ ਕੁੰਭ ਚੱਲ ਰਹੇ ਨੇ। ਨਾਲ ਦੀ ਜਗ੍ਹਾ ਪਿਤਾ ਜੀ ਨੇ ਦਿੱਤੀ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਨੂੰ ਦੂਜਾ ਯੂਨਿਟ, ਜਿੱਥੇ ਜੀ ਦਇਆ ਪ੍ਰਮਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਤੇ ਨਾਲ ਗੁਰਦੁਆਰਾ ਸਾਹਿਬ। ਇਹ ਦੂਜੇ ਯੂਨਿਟ ਦੀ ਸੇਵਾ ਪਿਤਾ ਜੀ ਨੇ ਸ਼ੁਰੂ ਕਰਵਾਈ ਤੇ ਤੀਸਰਾ ਯੂਨਿਟ ਵੀ ਤੁਹਾਨੂੰ ਪਤਾ ਹੀ ਹੈ ਪਰਿਵਾਰਕ ਮੈਂਬਰਾਂ ਨੂੰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3 ਅੱਡਾ ਗੋਪਾਲਪੁਰਾ ਬਟਾਲਾ ਰੋਡ, ਜਿੱਥੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਬਣਨੀ। ਅਜੇ ਉਸ ਜਗ੍ਹਾ ਦੀ ਰਜਿਸਟਰੀ ਮਾਰਚ ਦੇ ਮਹੀਨੇ ਹੋਣੀ ਹੈ। 1-1, 2-2, 5-5 ਗਜ ਦੀ ਸੇਵਾ ਵੀ ਕਰੋ। 2500 ਰੁਪਏ ਇੱਕ ਗਜ ਦੀ ਸੇਵਾ ਹੈ। ਤੇ ਪਿਆਰਿਓ, ਨਾਲ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ 500 ਰੁਪਇਆ, 1000 ਰੁਪਇਆ, 2000, 5000, 10000, ਜਿੰਨੀ ਤੁਹਾਡੀ ਵਿੱਤ ਹੈ। ਹਰ ਮਹੀਨੇ ਪੱਕੇ ਮਹੀਨਾਵਾਰੀ ਇਹ ਦਾਨੀ ਬਣੋ। ਟੀਵੀ ਸਕਰੀਨ ਦੇ ਉੱਤੇ ਤੁਹਾਡੇ ਜੋ ਟਰਸਟ ਦੇ ਅਕਾਊਂਟ ਚੱਲ ਰਹੇ ਨੇ, ਅਕਾਊਂਟ ਦੀ ਡਿਟੇਲ ਚੱਲ ਰਹੀ, ਇਹਦਾ ਸਕਰੀਨਸ਼ਾਟ ਲੈ ਲਓ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਔਰ ਇਹ ਸੇਵਾ ਤੁਸੀਂ ਸਾਨੂੰ ਫੋਨ ਪੇ, ਗੂਗਲ ਪੇ, ਪੇਟੀਐਮ ਵੀ ਕਰ ਸਕਦੇ ਹੋ। 98 150 99 513 9815089513 ਤੇ। ਇਹ ਮੇਰੀ ਬੇਨਤੀ ਹੈ, ਪੱਕੇ ਮਹੀਨਾਵਾਰੀ ਡੋਨਰ ਬਣੋ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। 113 ਯੂਨਿਟ ਮੈਂ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਆਪਣਾ ਇਹ ਫਰਜ਼ ਸਮਝੋਗੇ। ਪਰਿਵਾਰਕ ਮੈਂਬਰ ਜਦੋਂ ਇੱਕ ਦੂਜੇ ਨਾਲ ਮੋਢਾ ਜੋੜ ਕੇ ਚੱਲੋਗੇ ਨਾ, ਗੁਰੂ ਜੀ ਦੀਆਂ ਖੁਸ਼ੀਆਂ ਵੀ ਮਿਲਣਗੀਆਂ ਤੇ ਇਹ ਸੇਵਾਵਾਂ ਦੇ ਕਾਰਜ ਵੱਧ ਚੜ ਕੇ ਹੋਣਗੇ। ਇਹ ਬੇਨਤੀਆਂ ਪ੍ਰਮਾਣ ਕਰਿਓ। ਕੱਲ ਦੇ ਦੀਵਾਨ ਵਿੱਚ ਸਤਿਗੁਰੂ ਫਿਰ ਤੁਹਾਡੇ ਦੀਦਾਰ ਕਰਾਉਣ। ਭੁੱਲ ਚੁੱਕ ਦੀ ਖਿਮਾ, ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।